ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖਣਾ ਤੇ ਸੁਣਨਾ ਤੁਸੀਂ ਸਾਰੇ ਸ਼ੁਰੂ ਕਰ ਚੁੱਕੇ ਹੋ। ਪ੍ਰੋਗਰਾਮ ਲੈ ਕੇ ਹਾਜ਼ਰ ਹਾਂ, ਖਬਰ ਤੇ ਨਜ਼ਰ। ਇਸ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਸੀਨੀਅਰ ਪੱਤਰਕਾਰ ਮਿੰਟੂ ਗੁਰਸਰੀਆ ਜੀ ਦਾ ਸਾਥ ਹੁੰਦਾ ਹੈ ਤੇ ਵੱਖ-ਵੱਖ ਪੂਰੇ ਦੇਸ਼ ਨਾਲ ਜੁੜੀਆਂ ਹੋਈਆਂ ਖਬਰਾਂ ਹੁੰਦੀਆਂ ਨੇ। ਸੋ ਕਰਦੇ ਹਾਂ ਮਿੰਟੂ ਜੀ ਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਤੇ ਫਿਰ ਇੱਕ-ਇੱਕ ਕਰਕੇ ਸਾਰੀਆਂ ਖਬਰਾਂ ਦੀ ਤਹਿ ਤੱਕ ਜਾਣ ਦੀ ਕੋਸ਼ਿਸ਼ ਕਰਾਂਗੇ। ਬਹੁਤ-ਬਹੁਤ ਸਵਾਗਤ ਹੈ ਮਿੰਟੂ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਜੀ, ਸੋ ਰੁਖ ਕਰੀਏ ਖਬਰਾਂ ਦਾ। ਤਾਂ ਸਭ ਤੋਂ ਪਹਿਲੀ ਖਬਰ ਕਿਸਾਨਾਂ ਦੇ ਨਾਲ ਜੁੜੀ ਹੋਈ ਹੈ, ਕਿਉਂਕਿ ਕਿਸਾਨਾਂ ਨੇ ਕੱਲ ਵੀ ਖੂਬ ਆਪਣਾ ਜ਼ੋਰ ਦਿਖਾਉਣ ਦੀ ਕੋਸ਼ਿਸ਼ ਕੀਤੀ, ਪਰ ਉਸ ਦੇ ਵਿੱਚ ਸਟੇਟ ਜਿੱਤ ਗਈ ਤੇ ਅੱਜ ਮੀਟਿੰਗ ਕੀਤੀ ਗਈ ਹੈ ਤੇ ਹੁਣ ਕੀ ਵੱਡੇ ਐਲਾਨ ਨੇ? ਜਿਹੜਾ ਤੁਸੀਂ ਸ਼ਬਦ ਇਸਤੇਮਾਲ ਕੀਤਾ ਨਾ ਕਿ ਸਟੇਟ ਜਿੱਤ ਗਈ, ਬਸ ਇੱਥੇ ਜੀ ਆ ਕੇ ਹੀ ਕਹਿ ਲਓ ਖਬਰ ਸ਼ੁਰੂ ਹੁੰਦੀ ਹੈ ਤੇ ਇੱਥੇ ਆ ਕੇ ਖਤਮ ਹੋ ਜਾਂਦੀ ਹੈ। ਜੀ ਕਿ ਅਸਲ ਦੇ ਵਿੱਚ ਉਹ ਇੱਕ ਗੀਤ ਸੀ, ਹੱਟ ਪਿੱਛੇ ਮਿੱਤਰਾਂ ਦੀ ਮੁੱਛ ਦਾ ਸਵਾਲ ਹੈ। ਤਾਂ ਹੁਣ ਗੁਰਪ੍ਰੀਤ ਜੀ ਗੱਲ ਮੁੱਛ ਤੇ ਹੀ ਆ ਗਈ ਆ ਬਸ। ਜੀ ਕੈਸੇ ਹਾਰ मान लूं तू अभी जीता नहीं मैं अभी हारा नहीं। ਤਾਂ ਜਿੱਤ ਹਾਰ ਹਾਲੇ ਮਤਲਬ ਕਿ ਤੈਅ ਹੋਣੀ ਬਾਕੀ ਹੈ। ਇਸ ਵੇਲੇ ਜੇ ਆਪਾਂ ਦੇਖੀਏ ਤਾਂ ਕਿਸਾਨ ਜਥੇਬੰਦੀਆਂ ਦਾ ਵੀ ਜੇ ਰੁਤਬਾ ਝਾਤ ਮਾਰੀਏ ਦਾਅ ਤੇ ਲੱਗ ਗਿਆ। ਹੁਣ ਜੀ ਇਹਨਾਂ ਨੂੰ ਦੋਵੇਂ ਚੀਜ਼ਾਂ ਕਰਨੀਆਂ ਪੈਣਗੀਆਂ ਕਿ ਇੱਕ ਤਾਂ ਭਗਵੰਤ ਮਾਨ ਹੋਰਾਂ ਨੇ ਜਿਸ ਤਰ੍ਹਾਂ ਇਹਨਾਂ ਦਾ ਚੰਡੀਗੜ੍ਹ ਪ੍ਰਦਰਸ਼ਨ ਫੇਲ ਕਰਕੇ ਆਪਣੇ ਆਪ ਨੂੰ ਐਸੀ ਥਾਂ ਤੇ ਖਿਲਾਰਿਆ ਜਿੱਥੇ ਉਹ ਕਈ ਲੋਕਾਂ ਦੀ ਸਲੋਤਾ ਪਾ ਰਹੇ ਆ। ਮਤਲਬ ਕਿ ਇੱਕ ਜੀ ਤਾਂ ਉਸ ਪੋਜੀਸ਼ਨ ਨੂੰ ਹੱਥ ਪਾਉਣਾ ਪਊਗਾ ਕਿ ਨਹੀਂ, ਜਥੇਬੰਦਕ ਤਾਕਤ ਜਿਹੜੀ ਹੁੰਦੀ ਆ ਉਹ ਕਿਸੇ ਵੀ ਸਰਕਾਰ ਨੂੰ ਹਰਾਉਣ ਦਾ ਮਾਦਾ ਰੱਖਦੀ ਹੈ। ਇੱਕ ਤੇ ਇਹ ਚੀਜ਼ ਦਿਖਾਉਣੀ ਪਏਗੀ, ਪਰ ਨਾਲ ਹੀ ਤੁਹਾਨੂੰ ਜਨਤਾ ਦਾ ਭਰੋਸਾ ਫਿਰ ਦੁਬਾਰਾ ਜਿੱਤਣਾ ਪਊਗਾ, ਜਿਹੜਾ ਕਿ ਤੁਸੀਂ ਉਖੜਵੇਂ ਰਣਨੀਤਿਕ ਪੈਂਤੜਿਆਂ ਕਰਕੇ ਗੁਆ ਬੈਠੇ ਸੀ। ਇਹ ਗੱਲ ਮੈਂ ਕਈ ਮਹੀਨਿਆਂ ਤੋਂ ਕਹਿ ਰਿਹਾ ਸੀਗਾ ਗੁਰਪ੍ਰੀਤ ਜੀ, ਜੀ ਤੇ ਇਹ ਗੱਲ ਆਡੀਅנס ਵੀ ਜਾਣਦੀ ਹੈ ਕਿ ਆਪਾਂ ਅਕਸਰ ਕਰਦੇ ਸੀਗੇ ਕਿ ਇਹਨਾਂ ਦੀ ਭਰੋਸੇਯੋਗਤਾ ਜਿਹੜੀ ਆ ਹੌਲੀ ਮੁੱਕ ਰਹੀ ਆ। ਲੋਕ ਇਹਨਾਂ ਤੋਂ ਅੱਕ ਰਹੇ ਨੇ। ਉਹਦਾ ਵੱਡਾ ਕਾਰਨ ਇੱਕ ਤੇ ਇਹ ਆ ਕਿ ਕੁਝ ਚੀਜ਼ਾਂ ਦੇ ਵਿੱਚ ਕੁਝ ਜ਼ਿਆਦਾ ਹੀ ਜ਼ੋਰ ਅਜਮਾਇਸ਼ ਦੇਖਣ ਨੂੰ ਮਿਲਦੀ ਸੀ। ਜੀ ਮਸਲਨ ਕਿ ਟੋਲ ਤੇ ਕਾਰਡ ਬਣਨੇ ਸਟਾਰਟ ਹੋ ਗਏ। ਕਾਰਡਾਂ ਦੇ ਵਿੱਚ ਤੁਹਾਨੂੰ ਪਤਾ ਹੈ ਨਾ, ਟ੍ਰਿਬਿਊਨ ਨੇ ਖਬਰ ਵੀ ਲਾਈ ਸੀ ਕਿ ਕਾਰਡ ਵੇਚੇ ਜਾ ਰਹੇ ਆ। ਇਸ ਤੋਂ ਇਲਾਵਾ ਲੈਣ ਦੇਣ ਦਾ ਮਸਲਾ, ਕੋਈ ਝੂਠਾ ਹੈ ਕੋਈ ਸੱਚਾ ਹੈ। ਜੇ ਇਹਨਾਂ ਨੇ ਪੱਖ ਪੂਰ ਲਿਆ, ਦੂਜਾ ਝੂਠਾ ਹੀ ਝੂਠਾ ਹੈ। ਇੱਥੋਂ ਤੱਕ ਕਿ ਇੱਕ ਢਾਬੇ ਦਾ ਰੌਲਾ ਪੈ ਗਿਆ, ਮੀਆਂ ਬੀਵੀ ਦੀ ਪ੍ਰਾਪਰਟੀ ਦਾ ਰੌਲਾ ਸੀ। ਬਾਹਰੋਂ ਆ ਕੇ ਦੋ ਕੇ ਚਾਰ ਮੁੰਡਿਆਂ ਨੇ ਇਨਵੈਸਟ ਕੀਤਾ ਸੀਗਾ, ਉੱਥੇ ਜਾ ਕੇ ਇੱਕ ਜਥੇਬੰਦੀ ਬੈਠ ਜਾਂਦੀ ਹੈ। ਤਾਂ ਮਤਲਬ ਕਿ ਇਸ ਤਰ੍ਹਾਂ ਜਿਹੜੇ ਜਥੇਬੰਦਕ ਘੋਲ ਸੀ, ਜਿਨ੍ਹਾਂ ਨੂੰ ਬਹੁਤ ਮਜ਼ਬੂਤੀ ਨਾਲ ਸਮਰਥਨ ਮਿਲਦਾ ਸੀ, ਉਹ ਹੌਲੀ ਜਿਹੜਾ ਖੁੱਸਿਆ ਉਹਦੀ ਵੰਨਗੀ ਤੁਸੀਂ ਦੇਖੀ ਆ ਬੀਤੇ 2-3 ਦਿਨ ਚ, ਕਿ ਉਹ ਸਮਰਥਨ ਜੇ ਹੁੰਦਾ ਤਾਂ ਸਰਕਾਰ ਦੀ ਜ਼ਰੂਰਤ ਹੀ ਨਹੀਂ ਸੀ ਪੈਣੀ। ਇੱਕ ਤੇ ਹੁਣ ਜੀ ਮਤਲਬ ਕਿ ਇਹ ਚੈਲੰਜ ਹੈ ਕਿ ਦੁਬਾਰਾ ਉਸ ਸਮਰਥਨ ਨੂੰ ਪ੍ਰਾਪਤ ਕੀਤਾ ਜਾਵੇ। ਤੇ ਇੱਕ ਤਾਂ ਨੰਬਰ 1 ਤੇ ਤਾਂ ਉਹ ਹੈ ਹੀ ਹੈ ਕਿ ਬਈ ਸਟੇਟ ਜਿਹੜੀ ਇਸ ਵੇਲੇ ਇੱਕ ਐਸੀ ਪੋਜੀਸ਼ਨ ਤੇ ਆ ਜਿੱਥੇ ਉਹ ਬਦਨਾਮ ਵੀ ਕਰ ਰਹੀ ਆ ਤੇ ਤੁਹਾਨੂੰ ਨੂੜ ਵੀ ਰਹੀ ਆ, ਉਹਦੇ ਨਾਲ ਵੀ ਪੰਗਾ ਲੈਣਾ। ਤਾਂ ਬਹਰਹਾਲ ਅੱਜ 6 ਵਜੇ ਤੱਕ ਇਸੇ ਚੀਜ਼ ਤੇ ਹੀ ਮੱਥਾ ਖਪਾਈ ਹੁੰਦੀ ਰਹੀ ਹੈ ਇਹਨਾਂ ਦੀ ਕਿ ਕਰੀਏ ਤੇ ਕੀ ਕਰੀਏ। ਅੱਜ ਕੱਲ ਬੜੇ ਚਰਚਿਤ ਨੇ ਬਲਕਾਰ ਸਿੱਧੂ, ਉਹਨਾਂ ਦੇ ਇੱਕ ਗੀਤ 'ਚ ਉਹ ਕਹਿੰਦੇ ਆ, ਕੀ ਕਰੀਏ ਕੀ ਨਾ ਸਮਝ ਕੁਝ ਆਉਂਦੀ ਨਹੀਂ। ਤਾਂ ਗੱਲ ਇਹ ਆ ਕਿ ਇਹੀ ਚੀਜ਼ ਇਹਨਾਂ ਨੂੰ ਸ਼ਾਇਦ ਲੰਮਾ ਸਮਾਂ ਚਿੰਤਨ ਕਰਵਾਉਣ ਵਾਸਤੇ ਮਜਬੂਰ ਕਰਦੀ ਰਹੀ ਕਿ ਭਾਈ ਅਸੀਂ ਹੁਣ ਕਿਸ ਤਰ੍ਹਾਂ ਦਾ ਪ੍ਰੋਗਰਾਮ ਦਈਏ। ਤਾਂ ਹੁਣ ਇਹਨਾਂ ਨੇ ਜਿਹੜਾ ਪ੍ਰੋਗਰਾਮ ਦਿੱਤਾ ਉਹ 10 ਮਾਰਚ ਦਾ ਦਿੱਤਾ ਹੈ ਕਿ ਅਸੀਂ ਧਰਨਾ ਦੇਵਾਂਗੇ। ਮਤਲਬ ਉਹ ਧਰਨਾ ਕਿੱਥੇ ਹੋਏਗਾ ਕਿ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਘਰਾਂ ਦਾ ਘਰਾਓ ਕਰਕੇ ਉੱਥੇ ਧਰਨਾ ਦੇਣਗੇ। ਤੇ ਮੇਰੇ ਖਿਆਲ ਦੇ ਨਾਲ ਇਹੀ ਇੱਕ ਪੈਂਤੜਾ ਬਚਦਾ ਸੀ। ਹੁਣ ਤੁਸੀਂ ਦੇਖੋ ਇੱਥੇ ਆ ਗਈਆਂ ਨਾ ਸਾਰੀਆਂ ਗੱਲਾਂ ਜੀ ਕਿ ਕੋਈ ਹਾਈਵੇ ਨਹੀਂ, ਕੋਈ ਰੇਲ ਨਹੀਂ ਰੋਕਣੀ, ਕੋਈ ਕੁਝ ਨਹੀਂ ਹੈ, ਕਿ ਲੋਕ ਪਰੇਸ਼ਾਨ ਨਾ ਹੋਣ, ਲੋਕ ਸਮਾਂ ਦੀ ਸਾਥ ਦੇਣ ਕਿ ਹਾਂ ਇਹ ਸਰਕਾਰ ਦੇ ਉਲਟ ਲੜ ਰਹੇ ਆ। ਤੇ ਦੂਜੀ ਗੱਲ ਜਿਹੜੀ ਵੱਡੀ ਕਹੀ ਹੈ, ਉਹ ਅੱਜ ਇਹ ਗੱਲ ਕਹੀ ਆ
ਕਿ ਭਾਈ ਜੋ ਮਾਨ ਸਾਹਿਬ ਕਹਿੰਦੇ ਆ ਕਿ ਮੇਰੇ ਨਾਲ ਜੁੜੀਆਂ ਮੰਗਾਂ ਹੀ ਨਹੀਂ ਸੀਗੀਆਂ, ਜੋ ਅਸੀਂ ਏਜੰਡਾ ਨਿਰਧਾਰਿਤ ਕਰਕੇ ਉੱਥੇ ਗੱਲਬਾਤ ਕਰ ਰਹੇ ਸੀਗੇ, ਉਹ ਕਹਿੰਦੇ ਕਿ ਸਾਡਾ ਓਪਨ ਚੈਲੰਜ ਆ, ਖੁੱਲਾ ਚੈਲੰਜ ਆ ਮਾਨ ਸਾਹਿਬ ਨੂੰ ਕਿ ਆਓ ਜਿਸ ਮਰਜ਼ੀ ਫੋਰਮ ਤੇ ਬੈਠ ਜਾਓ, ਜਿਸ ਮਰਜ਼ੀ ਮੰਚ ਤੇ ਬਹਿ ਜਾਓ, ਲਾਈਵ ਕਰ ਲਓ, ਅਸੀਂ ਜੋ ਗੱਲਾਂ ਕੀਤੀਆਂ ਉਹ ਤੁਹਾਡੇ ਨਾਲ ਨਹੀਂ ਜੁੜਦੀਆਂ, ਇਹ ਸਿੱਧ ਕਰ ਦਿਓ ਤੁਸੀਂ, ਤੇ ਫਿਰ ਜੋ ਕਹੋਗੇ ਤੇ ਫਿਰ ਉਹ ਵੇਖ ਲਵਾਂਗੇ ਜੀ। ਤਾਂ ਉਹ ਹੁਣ ਇਹ ਕਹਿ ਕੇ ਨੇ ਜਿਹੜੇ ਕਿਸਾਨ ਆਗੂ ਅੱਜ ਮੀਟਿੰਗ ਸੀਗੇ ਲਖੋਵਾਲ ਯੂਨੀਅਨ ਵਾਲੇ ਪ੍ਰਧਾਨ ਹਰਿੰਦਰ ਸਿੰਘ ਲਖੋਵਾਲ, ਉਹਨਾਂ ਨੇ ਕਿਹਾ ਕਿ ਪਹਿਲਾਂ ਤੇ ਲੜਾਈ ਕੇਂਦਰ ਸਰਕਾਰ ਦੇ ਖਿਲਾਫ ਸੀ, ਪਰ ਹੁਣ ਇਹ ਪੰਜਾਬ ਸਰਕਾਰ ਦੇ ਨਾਲ ਵੀ ਸਾਡੀ ਚੱਲ ਪਈ ਆ, ਤਾਂ ਕੰਮ ਖੁੱਲਮ ਖੁੱਲਾ ਹੀ ਆ ਗੁਰਪ੍ਰੀਤ ਜੀ। ਹੁਣ ਦੇਖਣਾ ਹੋਏਗਾ ਕਿ ਇਹ ਜਿਹੜਾ 10 ਤਰੀਕ ਵਾਲਾ ਪ੍ਰਦਰਸ਼ਨ ਹੈ ਉਹਦੇ ਵਿੱਚ ਕਿੰਨੀ ਕੁ ਕਾਮਯਾਬੀ ਮਿਲਦੀ ਹੈ, ਕਿੰਨਾ ਕੁ ਲੋਕ ਸਮਰਥਨ ਦੁਬਾਰਾ ਇਹਨਾਂ ਦੇ ਨਾਲ ਜੁੜਦਾ ਹੈ, ਤੇ ਫਿਰ ਇਸ ਤੋਂ ਇਲਾਵਾ ਕਿ ਅਗਲਾ ਸੰਘਰਸ਼ ਜਿਹੜਾ ਉਹ ਕੀ ਹੋਏਗਾ, ਉਹਦਾ ਪੜਾਅ ਕੀ ਹੋਏਗਾ। ਤਾਂ ਬਹਰਹਾਲ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਸ਼ੰਭੂ ਮੋਰਚਾ ਜਾਂ ਖਨੌਰੀ ਮੋਰਚਾ ਉਹ ਤੇ ਚੱਲ ਰਿਹਾ ਸੀਗਾ ਕੇਂਦਰ ਦੇ ਖਿਲਾਫ, ਤਾਂ SKM ਜਿਹੜਾ ਰਾਜਨੀਤਿਕ ਵਜਦਾ ਹੈ, ਤਾਂ ਉਹਨੇ ਹੁਣ ਇੱਕ ਤਰ੍ਹਾਂ ਨਾਲ ਬਿਗਲ ਵਜਾ ਦਿੱਤਾ ਪੰਜਾਬ ਗਵਰਨਮੈਂਟ ਦੇ ਖਿਲਾਫ। ਜੀ, ਸੋ ਵਿਗਲ ਤਾਂ ਇਹ ਵੱਜਿਆ। ਸੋ ਹੁਣ ਜਿੱਦਾਂ ਤੁਸੀਂ ਆਖਿਆ ਕਿ ਤਕੜੇ ਹੋ ਕੇ ਟੱਕਰਨ ਦੀ ਲੋੜ ਹੈ, ਕੌਣ ਵੱਡਾ ਹੋ ਕੇ ਬਾਹਰ ਉੱਭਰਦਾ ਹੈ ਕਿ ਉਹ ਦੇਖਿਆ ਜਾਊ ਹੁਣ। ਪਰ ਧਾਮੀ ਸਾਹਿਬ ਤੇ ਚੱਲੀਏ, ਜੇਕਰ ਧਾਮੀ ਸਾਹਿਬ ਨੇ ਅਸਤੀਫਾ SGPC ਦੇ ਪ੍ਰਧਾਨਗੀ ਤੋਂ ਦੇ ਦਿੱਤਾ ਸੀ, ਕਦੀ ਮੈਂਬਰ ਜਾਂਦੇ ਰਹੇ, ਕਦੀ ਮਜੀਠੀਆ ਸਾਹਿਬ ਆਪ ਗਏ, ਤੇ ਫਿਰ ਜਥੇਦਾਰ ਸਾਹਿਬ ਵੀ ਉਹਨਾਂ ਦੇ ਘਰ ਗਏ ਸੀ। ਹਾਲਾਂਕਿ ਗੱਲਾਂ ਇਹ ਨਿਕਲੀਆਂ ਕਿ ਘਰ 'ਚ ਨਵਾਂ ਜੀ ਆਇਆ, ਵਧਾਈਆਂ ਦੇਣ ਗਏ ਸੀ, ਪਰ ਬਹੁਤੇ ਲੋਕ ਜਾਣਦੇ ਨੇ ਕਿ ਕਿਉਂ ਜਾ ਰਿਹਾ ਸੀ ਸਾਰਿਆਂ ਵੱਲੋਂ। ਤੇ ਹੁਣ ਅੱਜ ਦਰਬਾਰ ਸਾਹਿਬ ਆਪ ਹੀ ਧਾਮੀ ਸਾਹਿਬ ਆਉਂਦੇ ਨੇ ਅਕਾਲ ਤਖਤ ਸਾਹਿਬ ਤੇ ਉਹਨਾਂ ਨੇ ਮੀਡੀਆ ਦੇ ਸਾਹਮਣੇ ਅੱਜ ਖੁੱਲ ਕੇ ਗੱਲ ਕੀਤੀ ਹੈ। ਅੱਗੇ ਤਾਂ ਕਈ ਵਾਰੀ ਗਲੇ ਦਾ ਹਵਾਲਾ ਦੇ ਕੇ ਪਾਸੇ ਨਿਕਲ ਜਾਂਦੇ ਸੀ ਨਾ, ਤੇ ਕੀ ਕੁਝ ਅੱਜ ਉਹਨਾਂ ਨੇ ਆਖਿਆ ਜੀ? ਦੇਖੋ, ਗਿਆਨੀ ਰਘਬੀਰ ਸਿੰਘ ਹੋਰਾਂ ਨਾਲ ਅੱਜ ਵੀ ਉਹਨਾਂ ਨੇ ਮੁਲਾਕਾਤ ਕੀਤੀ ਆ ਜੀ, ਤੇ ਕਿਤੇ ਐ ਤਾਂ ਨਹੀਂ ਹੈ ਕਿ ਧਾਮੀ ਸਾਹਿਬ ਹੋਰਾਂ ਨੂੰ ਇਹ ਕਿਹਾ ਜਾ ਰਿਹਾ, ਆਪਾਂ ਨੂੰ ਤੇ ਹੁਣ ਇਉਂ ਲੱਗਦਾ ਕਿ ਮੁਲਾਕਾਤਾਂ ਇਸ ਕਰਕੇ ਹੁੰਦੀਆਂ ਕਿ ਧਾਮੀ ਸਾਹਿਬ ਅਸਤੀਫਾ ਵਾਪਸ ਲਓ, ਅੰਦਰ ਕਿਤੇ ਇਹ ਤੇ ਨਹੀਂ ਕਹਿੰਦੇ ਕਿ ਡਟੇ ਰਹੋ, ਕੋਈ ਗੱਲ ਨਹੀਂ ਜੀ, ਡਟੇ ਰਹੋ ਆਪਣੇ ਫੈਸਲਿਆਂ ਤੇ। ਇਹ ਜਿਹੜੀਆਂ ਮੁਲਾਕਾਤਾਂ ਹੁੰਦੀਆਂ, ਮੈਂ ਅੱਗੇ ਅਕਸਰ ਕਹਿੰਦਾ ਹੁੰਦਾ ਕਿ ਦੋ ਦੇਸ਼ਾਂ ਦੇ ਜਿਹੜੇ ਡਿਪਲੋਮੈਟ ਆ ਉਹ ਬਾਹਰ ਆ ਕੇ ਕਹਿੰਦੇ ਜੀ ਬੜੇ ਸੁਹਿਰਦ ਮਾਹੌਲ 'ਚ ਸਾਡੀ ਮੀਟਿੰਗ ਹੋਈ, ਅੰਦਰ ਭਾਵੇਂ ਛਿੱਤਰੋ ਛਿੱਤਰੀ ਹੁੰਦੇ ਹੋਣ, ਕਿਹੜਾ ਕਿਸੇ ਨੇ ਦੇਖਣਾ ਹੈ। ਤਾਂ ਖੈਰ ਦੇਖੋ, ਧਾਮੀ ਸਾਹਿਬ ਨੇ ਬਾਹਰ ਆ ਕੇ ਜਿਹੜੀ ਗੱਲ ਕਹੀ ਆ ਉਹ ਇਹੋ ਕਹੀ ਆ ਕਿ ਦੇਖੋ ਜੀ, ਮੈਂ ਅਸਤੀਫਾ ਜਿਹੜਾ ਉਹ ਵਾਪਸ ਨਹੀਂ ਲਵਾਂਗਾ। ਉਹਨਾਂ ਨੇ ਜਿਹੜੀ ਬਾਹਰ ਆ ਕੇ ਗੱਲ ਕਹੀ ਆ ਕਿ ਅਸਤੀਫਾ ਪਹਿਲਾਂ ਹੀ ਦੇ ਦਿੱਤਾ, ਮੈਂ ਆਪਣੇ ਫੈਸਲੇ ਤੇ ਅਟਲ ਹਾਂ, ਹੁਣ ਜੋ ਵੀ ਫੈਸਲਾ ਲੈਣਾ ਹੈ ਉਹ ਵਰਕਿੰਗ ਕਮੇਟੀ ਨੇ ਲੈਣਾ ਹੈ। ਹੁਣ ਦੇਖੋ, ਧਾਮੀ ਸਾਹਿਬ ਅਸਤੀਫਾ ਵਾਪਸ ਲੈਂਦੇ ਆ ਕਿ ਨਹੀਂ ਲੈਂਦੇ, ਵੈਸੇ ਉਹਦੀ ਗੁੰਜਾਇਸ਼ ਤੇ ਘੱਟ ਹੀ ਆ, ਉਹ ਚਲੋ ਫਿਰ ਵੀ ਆਪਾਂ ਸਮਝ ਛੱਡ ਦਿੰਦੇ ਆ। ਪਰ ਹੁਣ ਮਸਲਾ ਤੇ ਇਹ ਬਣ ਗਿਆ ਨਾ ਕਿ ਜੇ ਧਾਮੀ ਸਾਹਿਬ SGPC ਦੇ ਪ੍ਰਧਾਨ ਨਹੀਂ ਰਹਿਣਗੇ ਤਾਂ ਫਿਰ ਕੌਣ? ਕਿਉਂਕਿ ਅੰਤਰਿਮ ਕਮੇਟੀ ਦੀ ਮੀਟਿੰਗ ਆ ਰਹੀ ਹੈ ਸ਼ਾਇਦ ਆਉਣ ਵਾਲੇ 2-4 ਦਿਨਾਂ ਦੇ ਵਿੱਚ। ਤਾਂ ਇਹਦਾ ਮਤਲਬ ਇਹੋ ਆ ਗੁਰਪ੍ਰੀਤ ਜੀ ਕਿ ਅੰਤਰਿਮ ਕਮੇਟੀ ਦੀ ਮੀਟਿੰਗ ਤੋਂ ਪਹਿਲਾਂ ਇਹ ਸ਼ਾਇਦ ਅੰਤਮ ਪੜਾਅ ਦੇ ਯਤਨ ਸੀਗੇ। ਸਮਝ ਲਓ, ਮੰਨ ਲਓ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਅਸਤੀਫਾ ਵਾਪਸ ਦੇਣ ਵਾਸਤੇ ਵੀ ਹੋ ਸਕਦਾ ਹੈ ਕਿ ਸਲਾਹ ਮਸ਼ਵਰਾ ਇਹਨਾਂ ਨੂੰ ਦਿੱਤਾ ਗਿਆ ਹੋਵੇ, ਕੁਝ ਮਾਨ ਮਨਵਲ ਚੱਲਿਆ ਹੋਵੇ, ਪਰ ਹੁਣ ਆਖਰੀ ਫੇਜ਼ ਲੱਗਦਾ ਹੈ ਇਸ ਸਾਰੇ ਮਾਨ ਮਨਵਲ ਦਾ। ਤੇ ਉਸ ਤੋਂ ਬਾਅਦ ਫਿਰ ਜੇ ਮੰਨ ਲਓ ਇਹ ਅਡਿੱਗ ਰਹਿੰਦੇ ਨੇ, ਅਡੋਲ ਰਹਿੰਦੇ ਨੇ ਆਪਣੇ ਫੈਸਲੇ ਪਰ, ਤਾਂ ਫਿਰ ਨੈਕਸਟ ਕੌਣ? ਹੂ ਇਜ਼ ਨੈਕਸਟ? ਗੱਲ ਇੱਥੇ ਆ ਕੇ ਖੜ ਜਾਂਦੀ ਆ, ਕਿਉਂਕਿ ਪ੍ਰਧਾਨ ਤੇ ਚੁਣਨਾ ਹੀ ਪਊਗਾ ਨਾ, ਜਨਰਲ ਹਾਊਸ ਨੂੰ ਪ੍ਰਧਾਨ ਤੇ ਚੁਣਨਾ ਹੀ ਪਵੇਗਾ ਨਾ ਜੀ, ਤਦੇ ਹੀ ਕੰਮ ਕਰ ਚੱਲੇਗਾ। ਤਾਂ ਫਿਰ ਉਸ ਸੂਰਤ ਦੇ ਵਿੱਚ ਦੋ ਨਾਂ ਉਭਰਦੇ ਆ, ਇੱਕ ਤੇ ਹੈਗੇ ਨੇ ਰਘੂਜੀਤ ਸਿੰਘ ਵਿਰਕ, ਜਿਨ੍ਹਾਂ ਦਾ ਅਕਸਰ ਜ਼ਿਕਰ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਵੀ ਕਰ ਜਾਂਦੇ ਨੇ ਕਦੇ ਕਦੇ। ਇੱਕ ਨਾਮ ਹੈਗਾ ਕੁਲਵੰਤ ਸਿੰਘ ਮੰਨਣ ਹੋਰਾਂ ਦਾ। ਇਹ ਦੋ ਵੱਡੇ ਦਾਅਵੇਦਾਰ ਹੋਣਗੇ। ਇਹਨਾਂ ਦੋਹਾਂ ਦੇ ਵਿੱਚੋਂ ਹੀ ਜੇ ਆਪਾਂ ਅੱਜ ਦੀ ਗੱਲ
ਅੰਤਮ ਮੰਨ ਲਈਏ। ਵੈਸੇ ਵੀ ਧਾਮੀ ਸਾਹਿਬ ਪਹਿਲਾਂ ਵੀ ਕਹਿ ਚੁੱਕੇ ਆ ਕਿ ਮੈਂ ਅਸਤੀਫਾ ਦਿੱਤਾ ਹੀ ਇਸ ਕਰਕੇ ਸੀ ਕਿ ਮੈਂ ਇਸ ਨੂੰ ਵਾਪਸ ਨਹੀਂ ਲਵਾਂਗਾ। ਤਾਂ ਜੇ ਉਹ ਇਸ ਗੱਲ ਤੇ, ਇਸ ਸਟੈਂਸ ਤੇ ਕਾਇਮ ਰਹਿੰਦੇ ਆ, ਤਾਂ ਫਿਰ ਇਹਨਾਂ ਦੋਵਾਂ ਦੇ ਵਿੱਚੋਂ ਪ੍ਰਧਾਨ ਬਣਨ ਦੀ ਸੰਭਾਵਨਾ ਜਿਹੜੀ ਆ ਵਧੇਰੇ ਆ, ਕਿਉਂਕਿ ਚਰਚਾਵਾਂ ਚੱਲ ਰਹੀਆਂ ਨੇ ਕਿ ਜੇ ਧਾਮੀ ਸਾਹਿਬ ਦਾ ਅਸਤੀਫਾ ਜਿਹੜਾ ਹੈ ਉਹ ਵਾਪਸ ਨਹੀਂ ਹੁੰਦਾ ਤੇ ਉਸ ਸੂਰਤ ਦੇ ਵਿੱਚ ਅਗਲਾ ਕੌਣ, ਤੇ ਅਗਲਾ ਲਗਭਗ ਕਹਿ ਲਓ ਉਹ ਵੀ ਤੈਅ ਹੀ ਆ। ਜੀ, ਸੋ ਅਗਲਾ ਦੇਖਦੇ ਹਾਂ ਹੁਣ ਕੌਣ ਬੈਠਦਾ ਹੈ ਕੁਰਸੀ ਤੇ। ਚਰਚਾਵਾਂ ਬਹੁਤ ਕਿਸਮ ਦੀਆਂ ਚੱਲ ਰਹੀਆਂ ਨੇ। ਸੋ ਅਗਲੀ ਖਬਰ ਤੇ ਜੇਕਰ ਚੱਲੀਏ ਤਾਂ ਕੇਜਰੀਵਾਲ ਸਾਹਿਬ ਨੂੰ 2 ਦਿਨ ਹੋ ਗਏ ਨੇ ਆਇਆ ਨੂੰ, ਤੇ ਉਹਨਾਂ ਦੇ ਪਿੱਛੇ ਹੀ ਸਿਰਸਾ ਸਾਹਿਬ ਵੀ ਆ ਗਏ ਨੇ ਜੀ। हाँ, 7 समंदर पार मैं तेरे पीछे पीछे आ गई। ਤਾਂ ਗੱਲ ਇਹ ਆ ਕਿ ਦੇਖੋ, ਭਾਜਪਾ ਵਾਲੇ ਨਾ ਗੇਮਾਂ ਤਗੜੀਆਂ ਹੀ ਖੇਡਦੇ ਆ। ਅੱਜ ਜੀ ਤੁਹਾਨੂੰ ਯਾਦ ਹੋਣਾ ਹੈ, ਬਲਤੇਜ ਪੰਨੂ, ਨਵਨੀਤ ਵਧਵਾ, ਜੀ ਓਂਕਾਰ ਤੇ ਇੱਕ ਹੋਰ ਕੁੜੀ ਸੀਗੀ, ਬੀਬੀ ਸੀਗੀ। ਇਹਨਾਂ ਚਾਰਾਂ ਦੀ ਅੱਗੜ ਪਿੱਛੜ ਛੁੱਟੀ ਹੋਈ ਸੀ, ਅਸਤੀਫੇ ਕਹਿ ਲਓ ਜਾਂ ਕੁਝ ਵੀ ਕਾਰਨ ਰਹੇ ਨੇ। ਤਾਂ ਉਹਨਾਂ ਦੇ ਵਿੱਚੋਂ ਜਿਹੜਾ ਸਭ ਤੋਂ ਮਹੱਤਵਪੂਰਨ ਅਹੁਦਾ ਸੀਗਾ ਉਹ ਸੀਗਾ ਡਾਇਰੈਕਟਰ ਕਮਿਊਨੀਕੇਸ਼ਨ ਦਾ, ਜੀ ਜੋ ਸੀ ਵਧਵਾ ਕੋਲ। ਤੁਹਾਨੂੰ ਯਾਦ ਹੋਣਾ ਜੀ ਵਧਵਾ ਜੀ ਉਹ ਸ਼ਖਸ ਆ ਜਿਹੜਾ ਮੀਡੀਆ ਨਾਲ ਜੁੜਿਆ ਰਿਹਾ, ਤੇ ਇਸ ਤੋਂ ਇਲਾਵਾ ਇਹਨਾਂ ਦੀਆਂ ਮਹੱਤਵਪੂਰਨ 1-2 ਚੋਣਾਂ ਦੇ ਵਿੱਚ ਉਹਦੀ ਰਣਨੀਤੀ ਜਿਹੜੀ ਹੈ ਉਹ ਅਹਿਮ ਰਹੀ ਸੀਗੀ। ਤਾਂ ਹੁਣ ਗੁਰਪ੍ਰੀਤ ਜੀ ਹੁੰਦਾ ਕੀ ਆ ਕਿ ਸਡਨਲੀ 4:30 ਸਾਡੇ ਮੋਬਾਈਲਾਂ ਤੇ WhatsApp ਤੇ ਫੋਟੋ ਆ ਜਾਂਦੀ ਹੈ ਵਧਵਾ ਸਾਹਿਬ ਦੀ ਕਿ ਉਹ ਬੀਜੇਪੀ ਜੁਆਇਨ ਕਰ ਗਏ ਨੇ। ਇਹ ਬਹੁਤ ਵੱਡੀ ਗੱਲ ਹੈ ਕਿ ਕਿਸੇ ਟਾਈਮ ਭਗਵੰਤ ਮਾਨ ਦੀ ਕੋਰ ਟੀਮ ਦਾ ਮੈਂਬਰ ਯਕਦਮ ਭਾਜਪਾ ਜੁਆਇਨ ਕਰ ਜਾਂਦਾ, ਜਿਹੜਾ ਮੀਡੀਆ ਦਾ ਇੱਕ ਫੇਸ ਸੀਗਾ ਕਿਸੇ ਟਾਈਮ। ਨਵਨੀਤ ਵਧਵਾ ਚੋਟੀ ਦੇ ਐਂਕਰਾਂ ਚੋਂ ਇੱਕ ਸੀਗਾ ਜੀ, ਬਹੁਤ ਬ੍ਰਾਈਟ ਫਿਊਚਰ ਸੀਗਾ ਮੁੰਡੇ ਦਾ। ਇਹ ਮੈਨੂੰ ਵਿਅਕਤੀਗਤ ਤੌਰ ਤੇ ਲੱਗਦਾ, ਲਿਵਿੰਗ ਇੰਡੀਆ ਤੇ ਜੋ 8 ਵਜੇ ਪ੍ਰੋਗਰਾਮ ਕਰਦਾ ਸੀ, ਬਹੁਤ ਜ਼ਬਰਦਸਤ ਪੇਸ਼ਕਾਰੀ ਸੀਗੀ, ਜੀ ਬਹੁਤ ਲੰਬੀ ਰੇਸ ਦਾ ਘੋੜਾ ਸੀਗਾ। ਤਾਂ ਅਚਾਨਕ ਵਧਵਾ ਦਾ ਇੱਧਰ ਚਲੇ ਜਾਣਾ ਇਹ ਕਾਫੀ ਕੁਝ ਬਿਆਨਦਾ ਹੈ ਆਪਣੇ ਆਪ ਦੇ ਵਿੱਚ, ਕਿਉਂਕਿ ਬੀਤੇ ਦਿਨ ਆਪਾਂ ਦੇਖਿਆ ਕਿ ਸੇਖੋਂ ਸਾਹਿਬ ਚਲੇ ਗਏ। ਹੁਣ ਤੁਸੀਂ ਦੇਖੋ ਕਿ ਜੇ ਕੇਜਰੀਵਾਲ ਆਏ ਨੇ ਤੇ ਨਾਲੇ ਨਾਲ ਉਹਨਾਂ ਨੇ ਭੇਜ ਦਿੱਤਾ ਮਨਜਿੰਦਰ ਸਿੰਘ ਸਿਰਸਾ ਨੂੰ, ਤੇ ਮੀਡੀਆ ਕੀ ਲਿਖ ਰਿਹਾ, ਸਿੱਖ ਕੈਬਨਿਟ ਮਿਨਿਸਟਰ ਦਿੱਲੀ ਦੇ। ਨੋਟ ਕਰੋ ਇਹਨਾਂ ਗੱਲਾਂ। ਫਿਰ ਉਹ ਆ ਕੇ ਉਹ ਕਹਿੰਦੇ ਆ ਕਿ ਉੱਥੋਂ ਤੇ ਭੱਜ ਆਏ ਭਗੌੜੇ ਆ, ਤੇ ਹੁਣ ਇਹ ਮਾਡਲ ਇੱਥੇ ਲਈ ਫਿਰਦੇ ਆ। ਇਹਨਾਂ ਨੇ ਕਰਨਾ ਕੀ ਆ ਕਿ ਅਰਵਿੰਦ ਕੇਜਰੀਵਾਲ ਨੂੰ ਰਾਜ ਸਭਾ 'ਚ ਭੇਜਣਾ। ਮਤਲਬ ਸਿਰਸਾ ਸਾਹਿਬ ਇੱਕ ਮੀਟਿੰਗ 'ਚ ਸ਼ਮੂਲੀਅਤ ਕਰਨ ਉਪਰੰਤ ਸਿੱਧਾ ਨਿਸ਼ਾਨੇ ਤੇ ਲੈਂਦੇ ਨੇ ਆਮ ਆਦਮੀ ਪਾਰਟੀ ਅਤੇ ਕੇਜਰੀਵਾਲ। ਇਹਦਾ ਮਤਲਬ ਇਹ ਆ ਕਿ ਮਨਜਿੰਦਰ ਸਿੰਘ ਸਿਰਸਾ ਕੋਈ ਉਵੇਂ ਨਹੀਂ ਆ ਗਏ, ਬਹੁਤ ਸੋਚ ਸਮਝ ਕੇ ਭੇਜੇ ਗਏ। ਇਹ ਤੋਂ ਇਲਾਵਾ ਤੁਸੀਂ ਇੱਕ ਚੀਜ਼ ਕੱਲ ਸ਼ਾਇਦ ਨੋਟ ਕੀਤੀ ਹੋਏਗੀ ਕਿ ਰਾਜਪਾਲ ਜਿਹੜੇ ਆ ਉਹ ਰਾਜ ਭਵਨ 'ਚ ਨਹੀਂ ਸਨ ਕੱਲ। ਉਹ ਕਿੱਥੇ ਸਨ? ਗੌਰ ਨਾਲ ਦੇਖੋ ਤੇ ਗੌਰ ਨਾਲ ਦੇਖੋ, ਉਹ ਮਿਲਣਗੇ ਤੁਹਾਨੂੰ ਲੁਧਿਆਣੇ। ਕੱਲ ਰਾਤ ਗੁਜ਼ਾਰੀ ਮੈਂ ਸੱਜਣਾ ਸ਼ਹਿਰ ਤੇਰੇ ਲੁਧਿਆਣੇ। ਤਾਂ ਉਹ ਲੁਧਿਆਣੇ ਕੀ ਕਰ ਰਹੇ ਸਨ? ਬੁੱਢਾ ਦਰਿਆ ਜਿਹੜਾ ਕਿ ਇਸ ਸਰਕਾਰ ਵਾਸਤੇ ਬਹੁਤ ਵੱਡਾ ਫਸਤਾ ਬਣਿਆ ਹੋਇਆ, ਉਹ ਉਸ ਪ੍ਰੋਜੈਕਟ ਤੇ ਜਾ ਕੇ ਕੰਮ ਕਰਵਾ ਰਹੇ ਸਨ, ਕੰਮ ਕਰ ਰਹੇ ਸਨ, ਪੁੱਛਗਿੱਛ ਕਰ ਰਹੇ ਸੀ, ਤੇ ਸੀਚੇਵਾਲ ਸਾਹਿਬ ਨਾਲ ਉਹਨਾਂ ਦੀ ਮੀਟਿੰਗ ਹੋ ਰਹੀ ਸੀ। ਇਹ ਸਧਾਰਨ ਘਟਨਾਕ੍ਰਮ ਨਹੀਂ ਹੈ। ਤੇ ਮੈਂ ਦੁਪਹਿਰੇ ਵੀ ਜਦੋਂ ਗੱਲ ਕਿਤੇ ਚੱਲ ਰਹੀ ਸੀ ਭਾਜਪਾ ਦੀ, ਤਾਂ ਮੈਂ ਕਹਿ ਕੇ ਉੱਠਿਆ ਸਾਂ ਕਿ ਆਗੇ ਆਗੇ ਦੇਖੀਏ ਹੋਤਾ ਹੈ ਕਿਆ। ਤਾਂ ਭਾਜਪਾ ਬੁਣਤੀ ਬੁਣ ਰਹੀ ਆ, ਉਹ ਕਾਮਯਾਬ ਹੁੰਦੀ ਹੈ ਕਿ ਨਹੀਂ ਹੁੰਦੀ, ਮੈਂ ਇਸ ਗੱਲ ਤੇ ਹੁਣ ਤੋਂ ਮੋਹਰ ਨਹੀਂ ਲਾ ਸਕਦਾ, ਪਰ ਕੋਸ਼ਿਸ਼ ਕਰਨ ਦੇ ਵਿੱਚ ਉਹ ਕੋਈ ਕੁਤਾਹੀ ਨਹੀਂ ਕਰ ਰਹੇ, ਕੋਈ ਹੀਲ ਹੁਜਤ ਨਹੀਂ ਹੈ। ਸਭ ਪਾਸੇ ਆਪਣੀਆਂ ਗੋਟੀਆਂ ਫਿੱਟ ਕਰ ਰਹੇ ਆ। ਪਰ ਇਹ ਗੱਲਾਂ ਜਿਹੜੀਆਂ, ਅੱਛਾ ਮੈਂ ਕਮਾਲ ਮੰਨ ਗਿਆ ਕਿ ਮੈਂ ਜਦੋਂ ਉਹ ਫੋਟੋ ਪਾਈ, ਮੈਂ ਤੁਹਾਨੂੰ ਵਧਵਾ ਵਾਲੀ ਗੱਲ ਦੱਸਦਾ, ਇੱਕ ਕਾਮਨ ਸੈਂਸ ਦੀ ਗੱਲ। ਤਾਂ ਤੁਸੀਂ ਉੱਥੇ ਜਾ ਕੇ ਦੇਖੋ, ਮੇਰੇ ਪੇਜ ਪਰ ਚਲੇ ਜਾਣਾ, ਇੱਕ ਝਾਤੀ ਮਾਰੋ, ਬਹੁਤ ਸਾਰੇ ਸੱਜਣਾ ਨੇ ਕਮੈਂਟ ਪਤਾ ਕੀ ਕੀਤਾ ਕਿ ਇਹ ਕੌਣ ਹੈ, ਇਹ ਕੌਣ ਹੈ, ਇਹਨੂੰ ਕੌਣ ਜਾਣਦਾ ਹੈ। ਜੀ ਜੀ, ਬਲਕਿ ਤੁਸੀਂ ਪ੍ਰਮੋਟ ਕਰ ਰਹੇ ਹੋ ਸਾਹਿਬ, ਇਹਨਾਂ ਨੂੰ ਇਹ ਨਹੀਂ ਪਤਾ ਕਿ ਪਰਦੇ ਦੇ ਪਿੱਛੇ ਦੇ ਅਸਲੀ ਖਿਡਾਰੀ ਤਾਂ ਇਹ ਨੇ, ਜਿਹੜੇ ਪਹਿਲਾਂ ਮਾਨ ਸਾਹਿਬ ਦਾ ਸਾਰਾ ਸਿਸਟਮ ਸਾਂਭਦੇ ਰਹੇ,
ਮੀਡੀਆ ਇਤਿਆਦਿਕ ਦਾ। ਜਦ ਦਿੱਲੀ ਹਾਵੀ ਹੋ ਗਈ, ਛੁੱਟੀ ਹੋ ਗਈ, ਅਗਲੇ ਉਧਰ ਚੱਲ ਕੇ ਉਹ ਉਹੀ ਕੰਮ ਉੱਥੇ ਸਾਂਭਣਗੇ ਜਾ ਕੇ। ਜਿਵੇਂ ਰਣਨੀਤੀ ਜਲੰਧਰ ਵਾਲੀ ਚੋਣ ਦੀ ਜਿਹੜੀ ਟੀਮ ਬਣਾ ਰਹੀ ਸੀਗੀ, ਪਰਦੇ ਦੇ ਪਿੱਛੇ ਜੋ ਖਿਡਾਰੀ ਸੀਗੇ ਜਿਨ੍ਹਾਂ ਬਾਰੇ ਸਾਨੂੰ ਪਤਾ ਹੈ, ਉਹ ਅੱਜ ਦੂਸਰੀ ਟੀਮ ਬਦਲ ਗਏ ਤਾਂ ਸਭ ਜੀ ਉਹਨਾਂ ਨੂੰ ਭੇਤ ਉੱਥੋਂ ਦੇ ਵੀ ਹੈ। ਇਸ ਕਰਕੇ ਮਤਲਬ ਕਿ ਭਾਜਪਾ ਨੂੰ ਪਤਾ ਹੈ ਕਿ ਕਿਹੜੇ ਬੰਦੇ ਨੇ ਕਿਹੜੇ ਐਂਡ ਤੋਂ ਕੰਮ ਸਾਨੂੰ ਦੇਣਾ ਹੈ। ਤਾਂ ਆਹੀ ਗੱਲ ਮੈਂ ਕਰਦਾ ਸੀਗਾ ਕਿ ਇਹਨਾਂ ਨੇ ਕੋਈ ਵੀ ਨਹੀਂ ਛੱਡਣਾ ਪੰਜਾਬ 'ਚ। ਜਿਹੜਾ ਵੀ ਇਹਨਾਂ ਨੂੰ ਵਧੀਆ ਲਿਖਾਰੀ ਲੱਗੂਗਾ, ਵਧੀਆ ਬਲੌਗਰ ਲੱਗੂਗਾ, ਜਿਹਦੇ ਵੀ ਮਗਰ ਭਾਵੇਂ ਉਹ ਕੋਈ, ਹੁਣ ਮੈਂ ਨਾਂ ਨਹੀਂ ਲੈਣਾ, ਲੱਖਾ ਸਿੱਧੂ ਤੇ KS ਮੱਖਣ ਬੜੇ ਛਾਏ ਹੋਏ ਆ, ਕਿਤੇ ਵੀ ਜੀ ਲੱਗਦਾ ਉਹਨਾਂ ਨੂੰ ਕਿ ਬਾਈ ਇਹਦੇ ਪਿੱਛੇ ਚਾਰ ਹੈਗੇ ਆ, ਉਹ ਖਿੱਚੀ ਤੁਰੇ ਆਉਣਗੇ ਕੰਮ, ਬਾਈ ਖਿੱਚੀ ਤੁਰੇ ਆਉਣਗੇ। ਸੋ ਇਸ ਵਾਸਤੇ ਅੱਜ ਮਨਜਿੰਦਰ ਸਿੰਘ ਸਿਰਸਾ ਹੀ ਨਹੀਂ, ਜੇ ਤੁਸੀਂ ਦੇਖੋਗੇ ਵਧਵਾ ਸਾਹਿਬ ਦੀ ਸ਼ਮੂਲੀਅਤ, ਅਤੇ ਇਸ ਤੋਂ ਇਲਾਵਾ ਕੱਲ ਕਟਾਰੀਆ ਸਾਹਿਬ ਦਾ ਲੁਧਿਆਣੇ ਦੀ ਰਾਜਨੀਤੀ 'ਚ ਸਰਗਰਮ ਹੋ ਜਾਣਾ, ਇਹਦਾ ਮਤਲਬ ਆ ਕਿ ਉਹ ਵੀ ਲੰਗੋਟੇ ਕੱਸ ਰਹੇ ਆ ਕਿ ਆ ਜਾ ਮਾਸੀ ਦਾ ਪੁੱਤਾ, ਦਿਆਂਗੇ ਤੈਨੂੰ ਵੀ ਆਂਡਾ ਤਲ ਕੇ। ਤਾਂ ਹੁਣ ਮੈਨੂੰ ਲੱਗਦਾ ਕਿ ਲੁਧਿਆਣੇ ਵਾਸਤੇ ਵੀ ਤਿਆਰੀ ਆਰੰਭ ਦਿੱਤੀ ਆ, 2027 ਵਾਸਤੇ ਤਾਂ ਹੈ। ਭਾਰਤੀ ਜਨਤਾ ਪਾਰਟੀ ਦੀ ਅੱਜ ਇੱਕ ਮੀਟਿੰਗ ਸੀ, ਮੈਨੂੰ ਹੁਣੇ ਇੱਕ ਮੇਰੇ ਸੋਰਸ ਨੇ ਦੱਸਿਆ ਕਿ ਉਹਦੇ 'ਚ ਜਾਖੜ ਸਾਹਿਬ ਨਹੀਂ ਪਹੁੰਚੇ। ਇਹਦਾ ਮਤਲਬ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਦੀ ਇਕਾਈ ਦੇ ਵਿੱਚ ਫੇਰ ਬਦਲ ਦੀ ਵੀ ਸੰਭਾਵਨਾ ਰੱਖੀ ਜਾ ਸਕਦੀ ਹੈ। ਜੀ, ਸੋ ਕਿਤੇ ਗੱਲਾਂ ਹੁੰਦੀਆਂ ਸੀ ਬੀ ਟੀਮ ਦੀਆਂ, ਤੇ ਕਿਤੇ ਹੁਣ ਐ ਜਾਪਦਾ ਹੈ ਕਿ ਜਿਵੇਂ ਬੀ ਟੀਮ ਹੀ ਏ ਟੀਮ ਬਣਦੀ ਜਾ ਰਹੀ ਹੈ। ਜਿੰਨੀ ਤੇਜ਼ੀ ਦੇ ਨਾਲ ਬੰਦੇ ਆਪਣਾ ਮਨ ਪਰਿਵਰਤਨ ਕਰ ਰਹੇ ਨੇ, ਆਈਡੀਓਲੋਜੀ ਬਦਲ ਕੇ ਦੂਸਰੀ ਪਾਰਟੀ ਦੇ ਜਿਹੜੇ ਪਰਨੇ ਨੇ ਉਹ ਗਲਾਂ 'ਚ ਪਵਾ ਰਹੇ ਨੇ। ਸੋ ਇਹ ਤਾਂ ਹੁਣ 27 ਤੱਕ ਲੱਗਦਾ ਇਹੀ ਕੰਮ ਚੱਲੂਗਾ। ਸੋ ਅੱਗੇ ਚੱਲੀਏ ਜੀ, ਜੇਕਰ ਆਪਾਂ ਅਗਲੀ ਖਬਰ ਦੇ ਉੱਪਰ, ਤੇ ਇੱਕ ਵਿਧਾਇਕ ਦੇ ਸਾਲੇ ਨੇ ਪੱਗ ਲਾ ਦਿੱਤੀ ਹੈ ਜੀ, ਦੋਸ਼ ਲੱਗੇ ਨੇ ਕਿਸੇ ਦੇ। ਦੇਖੋ, ਇਹ ਇੱਕ ਜੇਈ, ਜਿਹੜੇ ਗੁਰਸਿੱਖ ਜੇਈ ਨੇ, ਉਹਨਾਂ ਨੇ ਦੋਸ਼ ਲਾਇਆ ਕਿ ਮੇਰੀ ਪੱਗ ਉਸ ਵੇਲੇ ਲਾ ਦਿੱਤੀ ਜਦੋਂ ਮੈਂ ਕਿਸੇ ਕੋਲ ਦੁਕਾਨ ਤੇ ਬਕਾਇਆ ਲੈਣ ਵਾਸਤੇ ਗਿਆ ਸੀਗਾ, ਤਾਂ ਉੱਥੇ ਜੋ ਸਰਪੰਚ ਹੈ, ਜਿਹੜਾ ਕਿ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦਾ ਬ੍ਰਦਰ ਇਨ ਲਾਅ ਹੈ, ਕਿ ਇਹਨਾਂ ਨੇ ਆ ਜੀ ਕੇ ਕੁੱਟਮਾਰ ਕੀਤੀ ਤੇ ਮੇਰੀ ਪੱਗ ਲਾ ਦਿੱਤੀ ਆ। ਜੀ ਅਤੇ ਇਸ ਤੋਂ ਬਾਅਦ ਫਿਰ ਉਹਨਾਂ ਨੇ ਇਹ ਵੀ ਦਾਅਵਾ ਕੀਤਾ ਕਿ ਮੇਰੇ ਕਕਾਰਾਂ ਦੀ ਬੇਅਦਬੀ ਹੋਈ ਆ, ਤੇ ਸ਼ਾਇਦ ਉਹਨਾਂ ਨੇ ਇਹ ਦਰਖਾਸਤ ਜਿਹੜੀ ਆ ਅਕਾਲ ਤਖਤ ਸਾਹਿਬ ਮੂਹਰੇ ਵੀ ਕੀਤੀ ਆ ਕਿ ਭਾਈ ਮੈਨੂੰ ਨਿਆਂ ਦਵਾਇਆ ਜਾਵੇ। ਦੇਖੋ, ਪੱਗ ਕਿਸੇ ਦੀ, ਉਹ ਆਂਦੇ ਹੁੰਦੇ ਨਾ ਕਿ ਦੁਸ਼ਮਣ ਵੀ ਹੋਵੇ ਦਸਤਾਰ ਕਦੇ ਨਹੀਂ ਲਾਹੀ ਦੀ। ਤਾਂ ਗੱਲ ਇਹ ਆ ਕਿ ਗੁਰਪ੍ਰੀਤ ਜੀ, ਜੇ ਅਜਿਹਾ ਹੋਇਆ, ਜਾਂਚ ਪੜਤਾਲ ਹੋਣੀ ਚਾਹੀਦੀ ਆ। ਜੇ ਅਜਿਹਾ ਹੋਇਆ ਤਾਂ ਇਹਨਾਂ ਤੇ ਧਾਰਮਿਕ ਕਾਰਵਾਈ ਵੀ ਬਣਦੀ ਹੈ, ਕਾਨੂੰਨੀ ਕਾਰਵਾਈ ਤੇ ਬਣਦੀ ਹੈ। ਹੁਣ ਦੂਜੇ ਪਾਸੇ ਜੇ ਤੁਸੀਂ ਦੇਖੋਗੇ ਤਾਂ ਜੇਈ ਸਾਹਿਬ ਨੇ MLR ਨਹੀਂ ਕਟਵਾਈ। ਇਹ ਵੀ ਇੱਕ ਵੱਡਾ ਸਵਾਲ ਹੈ ਕਿ ਜੇ ਤੁਹਾਡੇ ਨਾਲ ਕੁੱਟ ਕੁਟਾਪਾ ਹੋਇਆ ਤਾਂ MLR ਜ਼ਰੂਰ ਕਟਵਾ ਲੈਣੀ ਚਾਹੀਦੀ ਸੀ। ਪਰ ਦੂਸਰੀ ਧਿਰ ਇਹ ਕਹਿ ਰਹੀ ਆ ਕਿ ਇਹ ਆਪ ਹੁਣ, ਕਿਉਂਕਿ ਜਿਸ ਦੁਕਾਨ ਤੇ ਗਏ ਸਨ ਉਹ SCBC ਚੋਂ ਸਨ, ਸ਼ਾਇਦ ਮੇਰੇ ਖਿਆਲ ਦੇ ਨਾਲ SC ਭਾਈਚਾਰੇ ਚੋਂ ਸੀਗੇ, ਤਾਂ ਉਹ ਮਤਲਬ ਕਿ ਇਹਨਾਂ ਦੇ ਨਾਲ ਖੈਬੜੇ ਆ। ਤੇ ਅੱਗੇ ਵੀ ਇਸੇ ਪਿੰਡ ਦੇ ਵਿੱਚੋਂ ਕਹਿੰਦੇ ਕਿ ਇਹਨਾਂ ਦੇ ਖਿਲਾਫ ਕੁਝ ਕੰਪਲੇਂਟਾਂ ਸੀਗੀਆਂ, ਤਾਂ ਇਹਨਾਂ ਨੂੰ ਲੱਗਿਆ ਕਿ ਕਿਤੇ ਮੇਰੇ ਤੇ SC ਐਕਟ ਦੇ ਵਿੱਚ ਪਰਚਾ ਨਾ ਹੋ ਜਾਵੇ, ਤਾਂ ਇਹਨਾਂ ਨੇ ਇਹ ਕੰਮ ਜਿਹੜਾ ਜਾਣ ਬੁੱਝ ਕੇ ਕੀਤਾ। ਐਸਾ ਦੂਜੀ ਧਿਰ ਦਾ ਦਾਅਵਾ ਹੈ। ਤਾਂ ਦੇਖੋ, ਇਹਦੇ ਚ ਪਹਿਲੀ ਗੱਲ ਤਾਂ ਕਿ ਮੁੱਢਲੇ ਤੌਰ ਤੇ ਜੇ ਆਪਾਂ ਵੇਖੀਏ ਤੇ ਪੁਲਿਸ ਦੀ ਜਾਂਚ ਜਿਹੜੀ ਉਹ ਬਰੀਕੀ ਨਾਲ ਹੋਣੀ ਚਾਹੀਦੀ ਹੈ ਗੁਰਪ੍ਰੀਤ ਜੀ। ਤੇ ਦੂਜੀ ਚੀਜ਼ ਇਹ ਆ ਕਿ ਫਿਰ ਧਾਰਮਿਕ ਜੋ ਸਾਡੀਆਂ ਸੰਸਥਾਵਾਂ ਨੇ, ਉਹਨਾਂ ਚੋਂ ਵੀ ਜੋ ਸਿਰਮੌਰ ਆਪਾਂ ਕਹਿ ਲਈਏ ਸ੍ਰੀ ਅਕਾਲ ਤਖਤ ਸਾਹਿਬ, ਤਾਂ ਉਹਨਾਂ ਨੂੰ ਨੋਟਿਸ ਲੈ ਕੇ ਫਿਰ ਇਹ ਵੀ ਵੇਖਣਾ ਚਾਹੀਦਾ ਕਿ ਇਹਨਾਂ ਦੇ ਨਾਲ ਕੀ ਇਸ ਤਰ੍ਹਾਂ ਦੀ ਕੋਈ ਕਾਰਵਾਈ ਹੋਈ ਆ। ਜੇ ਨਹੀਂ, ਤੇ ਜੇ ਜਾਣਬੁੱਝ ਕੇ ਅਜਿਹਾ ਕਰ ਰਹੇ ਤਾਂ ਗਲਤ ਤੇ ਤਦ ਵੀ ਹੈ ਨਾ। ਆਪਾਂ ਜੇ ਅਦਰ ਸਾਈਡ ਨੂੰ ਵੀ ਦੇਖਦੇ ਆ ਤਾਂ ਗੱਲ ਇਹ ਆ ਕਿ ਇਹ ਹੁਣ ਦੋ ਪਾਸੇ ਦੇ ਦੋਸ਼ ਆ। ਇੱਕ ਪਾਸੇ ਤੋਂ ਇਹ ਆ ਕਿ ਉਹ ਕਹਿ ਰਹੇ ਮੇਰੇ ਕਕਾਰਾਂ ਦੀ ਬੇਅਦਬੀ ਹੋਈ ਆ, ਕੁੱਟ ਕਟਾਪਾ ਵੀ ਹੋਇਆ, ਪਰ ਦੂਸਰੇ ਪਾਸੇ ਉਹ ਕਹਿੰਦੇ ਆ ਜੀ ਕਿ ਇਹ ਘਟਨਾ ਜਿਹੜੀ ਆ ਉਹ ਬੋਲ ਬੁਲਾਰੇ ਤੋਂ ਹੋਈ ਆ, ਬੋਲ ਬੁਲਾਰੇ ਤੇ ਖਤਮ ਹੋ ਗਈ ਆ, ਬਸ ਪਰਚੇ ਤੋਂ ਡਰਦੇ ਆ ਕਿਉਂਕਿ ਸ਼ਿਕਾਇਤਾਂ ਪਹਿਲਾਂ ਵੀ ਸਨ। ਇਹਨਾਂ ਨੇ ਇਹ ਵੀਡੀਓ ਜਿਹੜੀ ਆ ਉਹ ਜਾਣ ਕੇ ਬਣਾਈ ਆ। ਜੀ ਜੀ ਜੀ, ਸੋ ਅਗਲੀ ਖਬਰ ਦਾ ਜੇਕਰ ਰੁਖ ਕਰੀਏ ਤਾਂ ਭੁਪੇਸ਼ ਬਘੇਲ ਹੁਣੀ ਪੰਜਾਬ ਚ ਆਏ, ਉਹਨਾਂ ਦਾ ਰੱਜ ਕੇ ਸਾਰਿਆਂ ਨੇ ਫੁੱਲ ਸਿੱਟ ਹਾਰ ਪਾ ਸਵਾਗਤ ਕੀਤਾ, ਪਰ ਇਸ ਗੱਲ ਤੋਂ ਕੋਈ ਅਣਜਾਣ ਨਹੀਂ ਕਿ ਪੰਜਾਬ ਦੀ ਕਾਂਗਰਸ ਦੇ ਵਿੱਚ ਸਭ ਕੁਝ ਅੱਛਾ ਨਹੀਂ ਹੈ।
ਪਰ ਬਘੇਲ ਸਾਹਿਬ ਕਿਉਂ ਕਹਿ ਰਹੇ ਨੇ ਕਿ ਸਭ ਕੁਝ ਅੱਛਾ ਹੈ? ਦੇਖੋ, ਇਹਨਾਂ ਨੇ ਸੰਦੇਸ਼ ਦੇਣ ਦਾ ਯਤਨ ਕੀਤਾ ਹੈ ਤੇ ਇਹਨਾਂ ਨੇ ਮਤਲਬ ਕਿ ਇੱਕ ਸ਼ਾਇਦ ਟਵੀਟ ਕੀਤਾ ਕਿ ਸਾਰੇ ਨੇਤਾਵਾਂ ਦੇ ਵਿੱਚ ਤਾਲਮੇਲ ਜਿਹੜਾ ਹੈ ਉਹ ਸਲੌਤਾ ਵਾਲਾ ਹੈ, ਮਤਲਬ ਕਿ ਸਲਾਉਣ ਯੋਗ ਹੈ। ਤੇ ਇਦੋਂ ਪਹਿਲਾਂ ਉਹ ਪ੍ਰਧਾਨ ਬਦਲਣ ਦੀ ਅਫਵਾਹ ਦਾ ਖੰਡਨ ਕਰ ਚੁੱਕੇ, ਤੁਹਾਨੂੰ ਯਾਦ ਹੋਣਾ। ਪਰ ਨੈਕਸਟ ਡੇ ਹੀ 25 ਨੂੰ ਉਹਨਾਂ ਨੇ ਖੰਡਨ ਕੀਤਾ ਸੀਗਾ ਇਹਨਾਂ ਚਰਚਾਵਾਂ ਦਾ, ਇਹਨਾਂ ਗੱਲਾਂ ਬਾਤਾਂ ਦਾ। ਤਾਂ ਪਰ ਅਗਲੇ ਹੀ ਦਿਨ ਉਹਨਾਂ ਨੇ ਕਿਹਾ ਸੀਗਾ ਕਿ ਸੰਗਠਨ ਦੇ ਵਿੱਚ ਇਹ ਜਥੇਬੰਦਕ ਬਦਲਾਅ ਜਿਹੜੇ ਆ ਉਹ ਉੱਤੋਂ ਲੈ ਕੇ ਹੇਠਾਂ ਤੱਕ ਕੀਤੇ ਜਾਣਗੇ। ਤਾਂ ਅੱਜ ਇੱਕ ਖਬਰ ਹੋਰ ਵੀ ਬਹੁਤ ਵੱਡੀ ਚੱਲੀ, ਤੁਹਾਨੂੰ ਯਾਦ ਹੋਣਾ ਕਿ ਦੁਪਹਿਰੇ ਜੇ ਮੇਨ ਸਟ੍ਰੀਮ ਦੇ ਕਈ ਚੈਨਲ ਜਿਹੜੇ ਆ ਉਹ ਇਸ ਖਬਰ ਨੂੰ ਚਲਾ ਰਹੇ ਸਨ, ਕੁਝ ਵੈਬ ਚੈਨਲ ਵੀ ਇਸ ਤੇ ਕਾਫੀ ਜ਼ਿਆਦਾ ਟਾਈਮ ਦੇ ਰਹੇ ਸੀਗੇ ਕਿ ਰਾਜਾ ਵੜਿੰਗ ਦੇ ਖਿਲਾਫ ਜਿਹੜੇ ਇੱਥੋਂ ਦੇ ਇਹਨਾਂ ਦੇ ਸੈਕਟਰੀ ਇਤਿਹਾਦਿਕ ਆ, ਉਹਨਾਂ ਦੀ ਫੀਡ ਜਿਹੜੀ ਆ ਬਹੁਤ ਨੈਗੇਟਿਵ ਜਾ ਚੁੱਕੀ ਆ। ਤਾਂ ਉਹਨਾਂ ਨੇ ਸਾਫ਼ ਕਿਹਾ ਕਿ ਇਹ ਕੋਈ ਵੱਡਾ ਪ੍ਰਦਰਸ਼ਨ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਖਿਲਾਫਤ ਕੋਈ ਖੜਾ ਨਹੀਂ ਕਰ ਸਕੇ। ਇਸ ਤੋਂ ਇਲਾਵਾ ਕਿ ਇਹਨਾਂ ਨੇ ਅਯੋਗ ਬੰਦਿਆਂ ਨੂੰ, ਜਿਹੜੇ ਆਪਣੇ ਇਹਨਾਂ ਦੇ ਕਰੀਬੀ ਸੀ, ਅਹੁਦੇਦਾਰੀਆਂ ਬਖਸ਼ ਦਿੱਤੀਆਂ ਉਹਨਾਂ ਨੂੰ, ਅਤੇ ਕਿ ਇਹ ਨਾਲ ਲੈ ਕੇ ਨਹੀਂ ਚੱਲ ਰਹੇ, ਐਸਾ ਇਹ ਦਾਵਾ ਕੀਤਾ ਗਿਆ ਮੀਡੀਆ ਰਿਪੋਰਟਾਂ ਦੇ ਵਿੱਚ ਕਿ ਦਰਜ ਕੀਤਾ ਗਿਆ ਫੀਡਬੈਕ ਦੇ ਰੂਪ ਦੇ ਵਿੱਚ। ਹੁਣ ਗੁਰਪ੍ਰੀਤ ਜੀ, ਬੜੀ ਇੱਕ ਕਾਮਨ ਸੈਂਸ ਦੀ ਗੱਲ ਆ ਕਿ ਰਾਜਾ ਵੜਿੰਗ ਬਾਰੇ ਵੈਸੇ ਤੇ ਆਪਾਂ ਪਹਿਲਾਂ ਹੀ ਗੱਲ ਕਰ ਚੁੱਕੇ ਹਾਂ ਕਿ ਰਾਜਾ ਵੜਿੰਗ ਬਾਰੇ ਚਰਚਾ ਤੇ ਹੈ ਕਿ ਉਹਨਾਂ ਨੂੰ ਬਦਲਿਆ ਜਾਏਗਾ, ਪਰ ਜੇ ਮੰਨ ਲਓ ਐਸੀ ਫੀਡਬੈਕ ਗਈ ਆ ਤਾਂ ਫਿਰ ਉਹ ਲੀਕ ਕਿੱਥੋਂ ਹੋਈ ਆ? ਸੋਚ ਕੇ ਦੇਖੋ, ਇਸ ਚੀਜ਼ ਤੇ ਸੋਚਣਾ ਬਣਦਾ ਹੈ। ਫਰਜ਼ ਕਰੋ, ਮੰਨ ਲਓ ਆਪਾਂ ਕਿਸੇ ਵੀ ਮੀਡੀਆ ਹਾਊਸ ਨੂੰ, ਤੁਹਾਨੂੰ ਪਤਾ ਹੀ ਹੈ ਨਾ ਕਿ ਆਪਾਂ ਕਿਸੇ ਵੀ ਮੀਡੀਆ ਹਾਊਸ ਦੇ ਕਿਸੇ ਦਾਅਵੇ ਨੂੰ ਰੱਦ ਨਹੀਂ ਕਰਦੇ, ਉਹ ਜ਼ਿੰਮੇਵਾਰੀ ਉਹਨਾਂ ਦੀ ਹੈ, ਉਹਨਾਂ ਦੇ ਸੋਰਸ। ਸਾਡੀ ਆਪਣੀ ਜਾਣਕਾਰੀ, ਸਾਡੇ ਆਪਣੇ ਸੋਰਸ ਹੁੰਦੇ, ਸਾਡੇ ਆਪਣੇ ਤੱਥ ਹੁੰਦੇ ਆ। ਅਸੀਂ ਕਿਸੇ ਵੀ ਮੀਡੀਆ ਅਦਾਰੇ ਦੀ ਕਿਸੇ ਰਿਪੋਰਟ ਤੇ ਕਾਂਟਾ ਤੇ ਮਾਰਦੇ ਨਹੀਂ ਆ, ਸਵਾਲ ਜ਼ਰੂਰ ਹੁੰਦੇ ਆ। ਪਰੰਤੂ ਜੇ ਉਹਨਾਂ ਦੇ ਕੋਲ ਐਸੀ ਜਾਣਕਾਰੀ ਹੈ ਜਾਂ ਰਿਪੋਰਟ ਦੀ ਕਾਪੀ ਹੈ ਜਾਂ ਉਹਨਾਂ ਦੇ ਉਹੀ ਸੋਰਸਸ ਨੇ ਜਿਨ੍ਹਾਂ ਨੇ ਫੀਡਬੈਕ ਦਿੱਤੀ ਹੈ, ਤਾਂ ਇਟ ਮੀਨ ਕਿ ਲੀਕ ਤਾਂ ਹੋਈ ਹੈ ਨਾ ਗੱਲ। ਤਾਂ ਲੀਕ ਕਿਵੇਂ ਹੋ ਰਹੀ ਹੈ, ਕਾਤੋਂ ਹੋ ਰਹੀ ਹੈ? ਤਾਂ ਇਸੇ ਕਰਕੇ ਹੀ ਫਿਰ ਸ਼ਾਇਦ ਭੁਪੇਸ਼ ਬਘੇਲ ਜੀ ਨੂੰ ਸਫਾਈ ਦੇਣੀ ਪਈ, ਜਾਂ ਕਹਿ ਲਓ ਸੰਦੇਸ਼ ਦੇਣਾ ਪਿਆ ਕਿ ਭਾਈ ਸਾਡੇ ਦੇ ਵਿੱਚ ਇੱਥੇ ਕੋਈ ਮਾਹੌਲ ਜਿਹੜਾ ਬਹੁਤਾ ਖਰਾਬ ਨਹੀਂ, ਅਸੀਂ ਤੇ ਮਿਲ ਕੇ ਸਾਰੇ ਚੱਲ ਰਹੇ ਹਾਂ। ਪਰ ਆਪਾਂ ਨੂੰ ਵੀ ਪਤਾ ਹੈ ਕਿ ਕਾਂਗਰਸ ਵਾਲੇ ਕਦੇ ਮਿਲ ਕੇ ਤੇ ਚੱਲ ਨਹੀਂ ਸਕਦੇ, ਤੇ ਇੱਕ ਦੂਜੇ ਨੂੰ ਛਿੱਲ ਕੇ ਹੀ ਚੱਲਦੇ ਆ। ਤਾਂ ਬਹਰਹਾਲ ਇਹ ਬਘੇਲ ਹੋਰਾਂ ਨੇ ਸਫਾਈ ਜ਼ਰੂਰ ਦਿੱਤੀ ਹੈ, ਪਰ ਸੰਗੋਂ ਉਤਰਦੀ ਨਹੀਂ ਹੈ। ਜੀ, ਇਹ ਤਾਂ ਹੈ। ਸੋ ਕਹਿੰਦੇ ਕਾਂਗਰਸ ਨੂੰ ਆਪਣੇ ਤੋਂ ਹੀ ਸਭ ਤੋਂ ਵੱਧ ਖਤਰਾ ਹੁੰਦਾ ਹੈ, ਆਪਣੇ ਆਪ ਹੀ ਵੈਰੀ ਨੇ। ਸੋ ਅੱਗੇ ਚੱਲੀਏ, ਇੱਕ ਹੋਰ ਫਰਜ਼ੀ ਪੁਲਿਸ ਮੁਕਾਬਲੇ ਦੇ ਵਿੱਚ ਹੁਣ ਕੈਦ ਹੋਈ ਹੈ ਜੀ। ਇਹ ਕਿੰਨਾ ਪੁਰਾਣਾ ਮਾਮਲਾ ਸੀ ਤੇ ਕਿੱਥੋਂ ਦਾ ਮਾਮਲਾ ਹੈ? 32 ਸਾਲ ਪੁਰਾਣਾ ਸੀਗਾ ਇਹ। ਤਰਨਤਾਰਨ ਦਾ ਪੱਟੀ ਇਲਾਕਾ ਜਿਹੜਾ ਉੱਥੇ ਦਾ। ਇਹ ਸੀਤਾਰਾਮ ਥਾਣੇਦਾਰ 80 ਸਾਲ ਦੀ ਉਮਰ ਦੇ ਵਿੱਚ ਅੱਜ ਉਮਰ ਕੈਦ ਖਾ ਗਿਆ। ਇਹ ਸੀਤਾਰਾਮ ਤੁਸੀਂ ਤੇ ਸ਼ਾਇਦ ਗੁਰਪ੍ਰੀਤ ਜੀ ਛੋਟੇ ਹੋ ਗਏ, ਇੱਕ ਅਜੀਤ ਸੰਧੂ ਦੇ ਨਾਮ ਦਾ ਹੁੰਦਾ ਹੀਗਾ ਬਦਨਾਮ ਡੀਐਸਪੀ, ਪੱਟੀ ਤੇ ਤਰਨਤਾਰਨ ਦੇ ਇਲਾਕੇ ਚੋਂ ਬੜਾ ਹੀ ਬਦਨਾਮ ਸੀਗਾ। ਜੀਤ ਸੰਧੂ ਦਾ ਇਹ ਰਾਈਟ ਹੈਂਡ ਹੁੰਦਾ ਸੀ ਸੀਤਾਰਾਮ। ਅਸੀਂ ਬਹੁਤ ਪਹਿਲਾਂ ਇਹ ਨਾਮ ਸੁਣੇ ਹੋਏ ਨੇ ਜੀ, ਬਿੱਚੂ ਰਾਮ ਆ ਜੀ, ਸੀਤਾਰਾਮ ਆ, ਸੋ ਛੋਟੇ ਛੋਟੇ ਹੁੰਦੇ ਆ ਨੇ। ਤਾਂ ਇਹ ਸੀਤਾਰਾਮ ਇਹਦਾ ਅਜੀਤ ਸੰਧੂ ਦਾ ਬਹੁਤ ਖਾਸਮ ਖਾਸ ਸੀਗਾ। ਇਹਨਾਂ ਨੇ 2 ਬੰਦੇ ਚੁੱਕੇ ਸੀਗੇ ਅੱਡੋ ਅੱਡ, 2 ਉਹਨਾਂ ਸਮਿਆਂ ਦੇ ਵਿੱਚ ਨੌਜਵਾਨ ਕਹਿ ਲਓ, ਅੱਡੋ ਅੱਡ ਚੁੱਕੇ ਸੀਗੇ। ਫਿਰ ਦੋਨਾਂ ਨੂੰ ਇਹ ਕਹਿ ਕੇ ਮਾਰ ਦਿੱਤਾ ਸੀਗਾ ਕਿ ਬਈ ਇਹ ਇੱਥੋਂ ਅਸੀਂ ਮਤਲਬ ਕਿ ਨਾਕਾ ਜਿੱਥੇ ਲਾਇਆ ਸੀਗਾ ਲੰਘ ਰਹੇ ਸੀਗੇ, ਤੇ ਇਹਨਾਂ ਨੇ ਫਾਇਰਿੰਗ ਕੀਤੀ, ਫਾਇਰਿੰਗ ਖੋਲ ਦਿੱਤੀ, ਤੇ ਜਦ ਜਵਾਬੀ ਕਾਰਵਾਈ ਕੀਤੀ ਤੇ ਦੋਵੇਂ ਢੇਰ ਹੋ ਗਏ। ਜਦ ਕਿ ਉਹ ਫਿਰ ਪਰਿਵਾਰ ਇਸ ਗੱਲ ਨੂੰ ਮੰਨਣ ਵਾਸਤੇ ਤਿਆਰ ਨਹੀਂ ਸੀਗੇ ਕਿ ਸਾਡੇ ਬੱਚੇ ਇੱਕ ਤੇ ਇਹਨਾਂ ਨੇ ਨਜਾਇਜ਼ ਮਾਰੇ ਆ, ਉੱਤੋਂ ਇਹ ਕਹੀ ਜਾਂਦੇ ਆ ਕਿ ਇਹ ਅੱਤਵਾਦੀ ਆ, ਇਹ ਜ਼ੁਲਮ ਆ। ਫਿਰ ਉਹਨਾਂ ਨੇ ਲੜਾਈ ਲੰਬੀ ਲੜੀ। ਅੱਜ ਤੁਸੀਂ ਵੇਖੋ ਕਿ ਸੀਤਾਰਾਮ 80 ਸਾਲ ਦਾ ਆ। ਅੱਗੇ ਵੀ ਆਪਾਂ ਇੱਕ ਦਿਨ ਗੱਲ ਕੀਤੀ ਸੀ ਕਿ 80 ਸਾਲ ਦੇ ਬੁੱਢੇ ਵਾਸਤੇ ਉੱਥੇ ਸਾਲ 2 ਸਾਲ 4 ਸਾਲ ਲਾਉਣੇ ਵੀ ਬਹੁਤ ਔਖੇ ਆ।
ਤਾਂ ਇਹਨਾਂ ਨੂੰ ਮਿਲ ਰਹੀ ਹੈ ਇਸ ਤਰ੍ਹਾਂ ਦੀ ਸਜ਼ਾ। ਤਾਂ ਬਹਰਹਾਲ ਜਿਹੜੇ ਹੋਰ ਵੀ ਕੁਝ ਇਹਦੇ ਸਾਥੀ ਹੈਗੇ ਉਹਨਾਂ ਨੂੰ ਵੀ ਸਜ਼ਾ ਹੋਈ ਆ, ਪਰ ਉਹ ਮੇਰੇ ਖਿਆਲ ਦੇ ਨਾਲ ਇੱਕ ਤੇ SHO ਪੱਟੀ ਸੀ ਰਾਜਪਾਲ, ਉਹ 57 ਕੁ ਸਾਲ ਦਾ ਹੈ, ਉਹਨੂੰ ਸਜ਼ਾ ਹੋਈ ਆ ਉਹ 5 ਸਾਲ ਦੀ ਹੋਈ ਆ। ਤਾਂ ਖੈਰ ਪਰਿਵਾਰ ਨੂੰ ਜੋ ਜੁਰਮਾਨਾ ਲਾਇਆ ਗਿਆ ਹੈ ਸ਼ਾਇਦ 50,000, ਉਹ ਹਰਜਾਨੇ ਦੇ ਰੂਪ ਦੇ ਵਿੱਚ ਦੇਣ ਵਾਸਤੇ ਵੀ ਕੋਰਟ ਨੇ ਹੁਕਮ ਦਿੱਤੇ ਆ। ਤਾਂ ਇਹ ਕਿਸੇ ਸਮੇਂ ਦੇਖੋ ਇਹ ਵੀ ਉਦੋਂ ਨੰਬਰ ਗੇਮ 'ਚ ਹੀ ਉਲਝੇ ਹੋਣੇ ਆ ਨਾ, ਕੋਈ ਜੀ ਜੀ ਪੈਸਿਆਂ ਦਾ ਨੰਬਰ ਵਧਾਉਂਦਾ ਹੋਏਗਾ ਤੇ ਕੋਈ ਆਪਦੇ ਸਟਾਰਾਂ ਦੇ ਨੰਬਰ ਵਧਾਉਂਦਾ ਹੋਏਗਾ। ਕੁਝ ਐਸੇ ਵੀ ਹੋਣੇ ਆ ਜਿਹੜੇ ਆਪਣੇ ਅਫਸਰਾਂ ਦੀ ਨਜ਼ਰ ਦੇ ਵਿੱਚ ਨੰਬਰ ਬਣਾਉਂਦੇ ਹੋਣੇ। ਤਾਂ ਅੱਜ ਤੁਸੀਂ ਦੇਖੋ ਕਿ ਉਮਰ ਦਾ ਨੰਬਰ ਕੀ ਆ ਤੇ ਕੈਦ ਦਾ ਨੰਬਰ ਕੀ ਆ। ਕੈਦੀ ਜੀ ਨੰਬਰ ਜੀ ਲਿਖਿਆ ਜਾਂਦਾ ਉੱਤੇ, ਜਿਹੜੀ ਟਿਕਟ ਹੁੰਦੀ ਹੈ ਨਾ ਕੈਦੀ ਦੀ ਹਿਸਟਰੀ, ਤਾਂ ਹੁਣ ਨੰਬਰ ਜੀ ਉਹ ਵੀ ਲੱਗ ਗਏ। ਮਤਲਬ ਕਿ ਨੰਬਰ ਕੁੱਟਦੇ ਨੰਬਰ ਬਣਾਉਂਦੇ ਅੱਜ ਕੈਦੀ ਨੰਬਰ ਅਲਾਟ ਹੋ ਜਾਏਗਾ ਹੁਣ ਇਹਨਾਂ ਨੂੰ। ਤਾਂ ਇਹ ਹੈ ਕਰਨੀਆਂ ਤੇ ਭਰਨੀਆਂ। ਤਾਂ ਜੀ ਤੁਸੀਂ ਠੀਕ ਆ, ਜਿਹੜੇ ਬੰਦੇ ਬਾਗੀ ਨੇ, ਜਿਹੜੇ ਬੰਦੇ ਹਥਿਆਰਬੰਦ ਘੋਲਾਂ 'ਚ ਨੇ, ਉਹ ਤਲੀ ਤੇ ਧਰ ਕੇ ਲੜਦੇ ਆ, ਮਰਨਾ ਵੀ ਆ ਮਾਰਨਾ ਵੀ ਆ, ਉਹ ਜੀ ਜੰਗ ਜੀ ਹੈ, ਠੀਕ ਹੈ ਨਾ ਜੀ। ਉਹ ਸਟੇਟ ਵਰਸਸ ਬਾਗੀਆਂ ਦੀ ਜੰਗ ਹੁੰਦੀ ਹੈ, ਠੀਕ ਹੈ ਜੀ। ਉਹ ਉਧਰੋਂ ਸ਼ਹੀਦ ਹੁੰਦੇ ਆ, ਉਹ ਉਧਰੋਂ ਸ਼ਹੀਦ ਹੁੰਦੇ ਆ, ਉਹ ਆਮੋ ਸਾਹਮਣਾ ਜੀ ਚੱਲਦਾ ਕੰਮ, ਜੋ ਚੱਲਦਾ ਠੀਕ ਆ। ਪਰ ਇੱਕ ਆ ਕਿ ਤੁਸੀਂ ਉਸ ਲੜਾਈ ਦੇ ਵਿੱਚ ਇਨੋਸੈਂਟ ਬੰਦੇ ਚੁੱਕ ਕੇ ਇਹ ਕਹਿ ਕੇ ਖਪਾ ਦਿੱਤੇ ਕਿ ਬਈ ਇਹ ਅੱਤਵਾਦੀ ਆ, ਤੇ ਦੂਸਰਾ ਕਿ ਲੰਮਾ ਸਮਾਂ ਤੁਸੀਂ ਉਹਨਾਂ ਪੀੜਤਾਂ ਦੇ ਪੈਰ ਹੀ ਨਹੀਂ ਲੱਗਣ ਦਿੱਤੇ। ਪਰ ਨਿਆਂ ਆਖਰ ਕੁਦਰਤ ਕਰਦੀ ਆ। ਤਾਂ ਤੁਸੀਂ ਦੇਖ ਲਓ ਕਿ ਉਮਰ ਦੇ ਕਿਸ ਪੜਾਅ ਤੇ ਆ ਕੇ ਹੁਣ ਇਹਨਾਂ ਨੂੰ ਉੱਥੇ ਆਪਦੀ ਕੰਡ ਘਸਾਉਣੀ ਪਵੇਗੀ ਸੀਮੈਂਟਡ ਖੱਡਿਆਂ ਤੇ। ਜੀ ਇਹ ਤਾਂ ਹੁਣ ਜਦੋਂ ਜੇਲ੍ਹ ਦੇ ਵਿੱਚ ਹੋਣਗੇ ਤਾਂ ਉਦੋਂ ਸ਼ਾਇਦ ਆਤਮ ਚਿੰਤਨ ਕਰਨ ਤੇ ਸਮਝਣ ਕਿ ਅਸੀਂ ਜੋ ਜੋ ਕੀਤਾ ਉਸ ਸਮੇਂ ਦੇ ਹਾਲਾਤਾਂ ਨੇ ਸਾਨੂੰ ਮਜਬੂਰ ਕੀਤਾ, ਜਾਂ ਫਿਰ ਅਸੀਂ ਆਪ ਉਹ ਸਥਿਤੀ ਬਣਾਈ ਤੇ ਆਪਣੇ ਆਪ ਨੂੰ ਵੱਡਾ ਪੇਸ਼ ਕਰਨ ਦੀ ਕੋਸ਼ਿਸ਼ ਦੇ ਵਿੱਚ ਰਗੜੇ ਗਏ। ਸੋ ਆਖਰੀ ਖਬਰ ਦੇ ਵੱਲ ਜੇਕਰ ਚੱਲੀਏ ਤਾਂ ਮਾਇਆਵਤੀ ਹੋਣੇ ਨੇ ਜਿਹੜੇ ਇੱਕੋ ਇੱਕ ਕਹਿ ਲਓ ਵੱਡੀ ਜਿਹੜੀ ਦਲਿਤਾਂ ਦੀ ਪਾਰਟੀ ਮੰਨੀ ਜਾਂਦੀ ਹੈ, ਉਹਦੇ ਸੁਪਰੀਮੋ, ਉਹਨਾਂ ਨੇ ਪਹਿਲਾਂ ਤਾਂ ਆਪਣੇ ਭਤੀਜੇ ਨੂੰ ਰਗੜ ਦਿੱਤਾ ਤੇ 2 ਵਾਰੀ ਰਗੜਤਾ ਇਨਫੈਕਟ, ਤੇ ਹੁਣ ਆਪਣੇ ਭਰਾ ਦਾ ਵੀ ਨੰਬਰ ਲਾਤਾ ਹੈ ਜੀ। ਜੀ ਜੀ ਹਾਂ, ਬਸ ਤੁਸੀਂ ਇਹ ਵੀ ਕਹਿ ਦੇਣਾ ਸੀ ਨਾਲ ਲਗਵਾ ਕੇ ਭਰਾ ਵੀ ਰਗੜ ਘੱਤਿਆ ਹੁਣ, ਤੇ ਜੀ ਛੱਡਿਆ ਜੀ ਕੋਈ ਨਹੀਂ। ਤਾਂ ਜੀ ਗੱਲ ਇਹ ਹੈ ਕਿ ਮਾਇਆਵਤੀ ਬਾਰੇ ਬੜੀਆਂ ਚਰਚਾਵਾਂ ਨੇ ਗੁਰਪ੍ਰੀਤ ਜੀ। ਆਕਾਸ਼ ਜਿਹੜਾ ਭਤੀਜਾ ਸੀਗਾ ਨਾ ਇਹਦਾ, ਠੀਕ ਹੈ, ਉਹਦੇ ਸਹੁਰੇ ਤੇ ਦੋਸ਼ ਲਾ ਕੇ ਉਹਨੂੰ ਪਾਰਟੀ ਚੋਂ ਕੱਢ ਦਿੱਤਾ, ਉੱਤਰਾਧਿਕਾਰ ਉਹਦਾ ਖਤਮ ਕਰ ਦਿੱਤਾ। ਪਰ ਜਿਵੇਂ ਜੀ ਆ ਕੇ ਉਹਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਪਟਾਕੇ ਪਾਉਣੇ ਸ਼ੁਰੂ ਕੀਤੇ ਸੀਗੇ ਨਾ, ਲੋਕਾਂ ਦੇ ਜੀ ਕੰਨ ਖੜੇ ਹੋ ਗਏ ਸੀ, ਤੇ ਦਲਿਤ ਚੇਤਨਾ ਤੇ ਉਸ ਨੂੰ ਦੂਸਰਾ ਅੰਬੇਦਕਰ ਆ ਗਿਆ, ਕਿਉਂਕਿ ਉਹ ਲੰਡਨੋਂ ਪੜ੍ਹ ਕੇ ਆਇਆ ਸੀਗਾ। ਜੀ ਲੰਡਨੋਂ ਵਕੀਲ ਸੱਦ ਕੇ ਬਰੀ ਕਰਾ ਲੂ ਆਪੇ, ਤਾਂ ਉਹ ਲੰਡਨੋਂ ਪੜ੍ਹ ਕੇ ਆਇਆ ਸੀ। ਪੂਰੇ ਕਹਿ ਲੋ ਕਿ ਕੜਾਕੇ ਕੱਢ ਸਪੀਚ ਸੀਗੇ ਉਹਦੇ, ਭਾਜਪਾ ਨੂੰ ਸਿੱਧਾ ਹੂੰ ਵੰਗਾਰਦਾ। ਉਸ ਤੋਂ ਬਾਅਦ ਉਹਨੂੰ ਗੁੱਠੇ ਲਾਈਨ ਲਾਉਣ ਬਾਰੇ ਇਹ ਚਰਚਾਵਾਂ ਚੱਲਦੀਆਂ ਨੇ ਕਿ ਸ਼ਾਇਦ ਉੱਤੋਂ ਹੁਕਮ ਹੋਏ, ਕਿਉਂਕਿ ਮਾਇਆਵਤੀ ਜੀ ਦੇ ED ਜਾਂ ਹੋਰ ਏਜੰਸੀਆਂ ਦੇ ਕੇਸ ਜਿਹੜੇ ਆ ਨਾ ਉਹ ਪੈਂਡਿੰਗ ਹੈ। ਜੀ ਤਾਂ ਹੁਣ ਇਹ ਜਿਹੜਾ ਫੈਸਲਾ ਲਿਆ ਗਿਆ ਹੈ, ਤਾਂ ਇਹ ਹੋ ਸਕਦਾ ਘਰੇਲੂ ਕੋਈ ਤਕਰਾਰ ਦੇ ਚੱਲਦਿਆਂ ਲਿਆ ਹੋਵੇ, ਪਰ ਮੇਰੇ ਖਿਆਲ ਦੇ ਨਾਲ ਇਹਨਾਂ ਨੇ ਆਪਣੇ ਜਿਹੜਾ ਸਿਆਸੀ ਕੈਰੀਅਰ ਆ ਉਹਦੇ ਕਫਨ ਦੇ ਵਿੱਚ ਆਖਰੀ ਕਿੱਲ ਠੋਕ ਦਿੱਤੇ ਆ। ਤਾਂ ਉਸ ਤੋਂ ਬਾਅਦ ਆਨੰਦ ਜਿਹੜੇ ਸੀਗੇ ਉਹਨਾਂ ਦੇ ਪਿਤਾ ਆਕਾਸ਼ ਆਨੰਦ, ਉਹਨਾਂ ਨੂੰ ਵੀ ਜੀ ਪਾਰਟੀ ਦੇ ਨੈਸ਼ਨਲ ਕੋਆਰਡੀਨੇਟਰ ਦੇ ਅਹੁਦੇ ਤੋਂ ਇਹਨਾਂ ਨੇ ਹਟਾ ਦਿੱਤਾ। ਮਤਲਬ ਕਿ ਕੋਈ ਛੱਡਿਆ ਹੀ ਨਹੀਂ ਹੈ ਮਾਇਆਵਤੀ ਜੀ ਨੇ। ਜੀ ਤਾਂ ਇਹ ਇੱਕ ਕਹਿ ਸਕਦੇ ਹਾਂ ਕਿ ਮਾਇਆਵਤੀ ਦੀ ਰਾਜਨੀਤੀ ਦਾ ਮੈਨੂੰ ਲੱਗਦਾ ਕਿ ਬਲੰਡਰ ਹੈ। ਐਸਾ ਜੀ ਭਤੀਜਾ ਕੋਈ ਜ਼ਿਆਦਾ ਵੱਡਾ ਨੁਕਸ ਵੀ ਨਹੀਂ ਅਖੇ ਇਹਦੇ ਸਹੁਰੇ ਦਾ ਦਖਲ ਵੱਧ ਰਿਹਾ ਸੀਗਾ। ਉਹ ਚੀਜ਼ਾਂ ਘਰ 'ਚ ਬੈਠ ਕੇ ਸੈੱਟ ਕੀਤੀਆਂ ਜਾ ਸਕਦੀਆਂ ਨੇ। ਬਹੁਤ ਲੰਮਾ ਸਮਾਂ ਗੁਰਦਾਸ ਬਾਦਲ, ਪ੍ਰਕਾਸ਼ ਸਿੰਘ ਬਾਦਲ ਮੈਨੇਜ ਕਰਕੇ ਚੱਲਦੇ ਰਹੇ ਇਸ ਤਰ੍ਹਾਂ ਦੋਨੇ ਭਰਾ। ਬਹੁਤ ਸਾਰੇ ਆਪਣੇ ਹੋਰ ਵੀ ਲੀਡਰ ਆ। ਕਹਿਣ ਦਾ ਮਤਲਬ ਆ ਕਦੇ ਸਿਆਸੀ ਪਰਿਵਾਰਾਂ ਦੀਆਂ ਲੜਾਈਆਂ ਆ ਜਾਂਦੀਆਂ ਨੇ। ਚੰਦਰ ਬਾਬੂ ਨਾਇਡੂ ਨੇ ਤੇ ਆਪਣੇ ਸਹੁਰੇ ਦੀ ਪਾਰਟੀ ਖਾ ਲਈ ਸੀ। ਇਸੇ ਤਰ੍ਹਾਂ ਜੀ ਅਬਦੁੱਲਿਆਂ ਦਾ ਜਿਹੜਾ ਹੈ ਇਹਨਾਂ ਦਾ ਪ੍ਰਾਹੁਣਾ ਸੀਗਾ, ਉਹ ਵੀ ਰਲ ਗਿਆ ਸੀ ਇੱਕ ਵਾਰੀ। ਮਤਲਬ ਕਿ ਬੜੇ ਕਿਸੇ ਇਦਾਂ ਦੇ ਗਿਣਾਏ ਜਾ ਸਕਦੇ ਆ। ਦੇਸ਼ ਪ੍ਰਤਾਪ ਸਿੰਘ ਕੈਰੋਂ ਵੀ ਪਾਰਟੀ ਛੱਡ ਕੇ ਗਏ ਨੇ ਨਾ। ਉਹ ਕਹਿੰਦਾ ਜੀ ਮਤਲਬ ਇਹ ਆ ਕਿ
ਇਹ ਲੜਾਈ ਝਗੜੇ ਤੇ ਪਰਿਵਾਰਕ ਤੌਰ ਤੇ ਇਦਾਂ ਦੇ ਰਹੇ ਨੇ ਵੈਸੇ ਇੰਡੀਆ ਦੀ ਪੋਲਿਟੀ ਨੂੰ ਜੇ ਆਪਾਂ ਦੇਖੀਏ ਤਾਂ ਬਾਰੀਕੀ ਤੌਰ ਤੇ, ਪਰੰਤੂ ਇਹਨਾਂ ਚੀਜ਼ਾਂ ਨੂੰ ਸੌਰਟ ਕੀਤਾ ਜਾ ਸਕਦਾ ਬੈਠ ਕੇ। ਪਰ ਇਹ ਬਲੰਡਰ ਹੈ ਮੇਰੇ ਖਿਆਲ ਦੇ ਨਾਲ। ਉਹ ਜੋ ਨੌਜਵਾਨ ਆ ਦਲਿਤ ਨੇਤਾ ਰਾਵਣ, ਜਿਸ ਨੂੰ ਚੰਦਰ ਸ਼ੇਖਰ ਆਜ਼ਾਦ ਕਹਿੰਦੇ ਆਪਾਂ, ਕਿ ਉਹਦਾ ਹੌਲੀ ਹੌਲੀ ਜਿਵੇਂ ਉਹਨੇ ਪਹਿਲਾਂ ਸਮਾਜ ਸੇਵਾ ਸੰਗਠਨ ਬਣਾਇਆ ਤੇ ਫਿਰ ਹੌਲੀ ਹੌਲੀ ਪੋਲਿਟਿਕਸ 'ਚ ਪੈਰ ਧਰਿਆ, ਮੇਰੇ ਖਿਆਲ ਦੇ ਨਾਲ ਮਾਇਆਵਤੀ ਦੀ ਦਲਿਤ ਰਾਜਨੀਤੀ ਦਾ ਜੋ ਇਸ ਵੇਲੇ ਨਿਗਾਰ ਆਇਆ, ਉਹਦਾ ਫਾਇਦਾ ਡੈਫੀਨੇਟਲੀ ਉਸ ਨੌਜਵਾਨ ਨੇਤਾ ਨੂੰ ਮਿਲ ਰਿਹਾ ਤੇ ਮੈਨੂੰ ਲੱਗਦਾ ਗਾ ਮਿਲੇਗਾ। ਜੀ, ਸੋ ਭਾਜਪਾ ਦੇ ਖਿਲਾਫ ਜਿਸ ਤਰੀਕੇ ਦੇ ਨਾਲ ਲਾਈਨ ਕੱਢ ਕੇ ਉਹ ਨੌਜਵਾਨ ਗੱਲ ਕਰਦਾ ਸੀ, ਸ਼ਾਇਦ ਉਹੀ ਸਭ ਤੋਂ ਵੱਧ ਚੁੱਭਿਆ। ਜਿੱਦਾਂ ਤੁਸੀਂ ਦੱਸਿਆ ਹੈ ਕਿ ਈਡੀ ਦੇ ਕਈ ਮਾਮਲੇ ਪੈਂਡਿੰਗ ਨੇ ਤੇ ਉਧਰੋਂ ਵੀ ਵੱਜ ਸਕਦੀ ਹੈ ਕੋਣੀ ਵੀ, ਭਾਈ ਆਹ ਦੇਖੋ ਕੀ ਕਰੀ ਜਾਂਦਾ ਹੈ ਕਿ ਮਾਮਲੇ ਤੁਹਾਡੇ ਬਾਲੇ ਖੜੇ ਨੇ, ਤਾਂ ਫਿਰ ਬਹਾਨਾ ਹੀ ਬਣਾਉਣਾ ਹੁੰਦਾ ਨਾ ਵੀ ਤੁਹਾਡੇ ਸਹੁਰਾ ਸਾਹਿਬ ਤੁਹਾਨੂੰ ਜ਼ਿਆਦਾ ਕੁਝ ਚੱਕ ਦੇ ਰਹੇ ਨੇ, ਥੋੜਾ ਬਚੋ। ਸੋ ਗੱਲਾਂ ਤਾਂ ਕਈ ਨਿਕਲ ਸਕਦੀਆਂ ਨੇ। ਸੋ ਇਹ ਲੱਗਦਾ ਹੈ ਹੁਣ ਬਸਪਾ ਅੰਤ ਦੇ ਵੱਲ ਨੂੰ ਵੱਧ ਰਹੀ ਹੈ ਜਿਹੋ ਜਿਹੀਆਂ ਗੱਲਾਂ ਚੱਲ ਰਹੀਆਂ ਨੇ। ਸੋ ਪ੍ਰੋਗਰਾਮ ਦਾ ਸਮਾਂ ਵੀ ਇੱਥੇ ਹੀ ਹੁੰਦਾ ਸਮਾਪਤ। ਸੋ ਮਿੰਟੂ ਜੀ, ਤੁਸੀਂ ਜੁੜੇ, ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਜੀ ਸ਼ੁਕਰੀਆ। ਸੋ ਇਹ ਸਨ ਸਾਡੇ ਨਾਲ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਨੇ ਵੱਖ-ਵੱਖ ਖਬਰਾਂ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਹੈ। ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਿਆ, ਤੁਸੀਂ ਆਪਣੇ ਵਿਚਾਰ ਰਾਏ ਟਿੱਪਣੀਆਂ ਸਾਡੇ ਨਾਲ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਦੇ ਜ਼ਰੀਏ ਸਾਂਝੀਆਂ ਕਰ ਸਕਦੇ ਹੋ। ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਦੇ ਨਾਲ, ਕਿਉਂਕਿ ਪ੍ਰੋਗਰਾਮਾਂ ਦੀ ਲਗਾਤਾਰਤਾ ਇਸੇ ਤਰ੍ਹਾਂ ਬਰਕਰਾਰ ਰਹੇਗੀ। ਮੈਨੂੰ ਦਿਓ ਇਜਾਜ਼ਤ, ਧੰਨਵਾਦ, ਸਤਿ ਸ਼੍ਰੀ ਅਕਾਲ।